ਰਾਜ਼-ਏ ਇਨਸਾਨੀਅਤ ਮਨੁੱਖਤਾ ਦਾ ਸਤਕਾਰ ਗੁਰੂ ਨਾਨਕ ਦੀ ਖੁਰਾਸਾਨ ਵਿੱਚ ਰੂਹਾਨੀ ਵਿਰਾਸਤ। ਕੰਧਾਰ ਵਿੱਚ ਇਨਸਾਨ ਪ੍ਰਸਤ ਮਿਹਰਬਾਨ ਇਨਸਾਨੀਅਤ ਦੀ ਮਹਿਕ ਫੈਲਾ ਰਹੇ ਹਨ। ਗੱਲ ਚਲਦੀ ਪਈ ਹੈ ਸਾਡੇ ਕਲਗੀਧਰ ਬਾਬੇ ਨਾਨਕ ਜੀ, ਸਦਕੇ ਉਹਨਾਂ ਦੇ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ। आखण सुनना पान की बाणी ए मन रता माया। खसम की नदर दिले पसिंदे जिनी कर एक ते आया। तीकार राखे पंज कर साथी नाओ शैतान मत काट जाई। नानक आखे राह पे चलना माल तन कित कु संजाही। ਗੁਰੂ ਨਾਨਕ ਨੇ ਫਰਮਾਇਆ ਕਿ ਜੇ ਕੋਈ ਪਦਾਰਥ ਦੀ ਲਾਲਸਾ ਵਿੱਚ ਡੁੱਬਿਆ ਰਹਿੰਦਾ ਹੈ ਤਾਂ ਵਹਿਦਤ ਨਾਲ ਜੁੜਨ ਲਈ ਬੋਲੀ ਅਤੇ ਸੁਣੀ ਗਈ ਬਾਣੀ ਹਵਾ ਦੇ ਬੁੱਲੇ ਵਾਂਗ ਚੱਲਣਹਾਰ ਹੈ। ਜੇ ਅੰਦਰਲੇ ਸ਼ੈਤਾਨ ਹੀ ਕਾਬੂ ਤੋਂ ਬਾਹਰ ਹਨ ਤਾਂ ਮਨ ਨੂੰ ਕਾਬੂ ਕਰਨ ਲਈ ਸੰਜਮ ਤੇ ਅਮਲ ਬੇਅਰਥ ਹਨ। ਪੁਰਾਣੀਆਂ ਜਨਮ ਸਾਖੀਆਂ ਵਿੱਚ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਈਰਾਨ ਤੋਂ ਅਫਗਾਨਿਸਤਾਨ ਜਾਣ ਵਾਲੇ ਖਸੂਸੀ ਰਾਹ ਦਾ ਜ਼ਿਕਰ ਨਹੀਂ ਹੈ। ਡਾਕਟਰ ਕਿਰਪਾਲ ਸਿੰਘ ਨੇ ਆਪਣੀ ਕਿਤਾਬ ਜਨਮ ਸਾਖੀ ਪਰੰਪਰਾ ਵਿੱਚ ਰਾਏ ਪੇਸ਼ ਕੀਤੀ ਹੈ ਕਿ ਮਸ਼ਹਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਉੱਤਰੀ ਅਫਗਾਨਿਸਤਾਨ ਰਾਹੀਂ ਬਲਖ ਅਤੇ ਮਜ਼ਾਰ-ਏ ਸ਼ਰੀਫ ਤੋਂ ਪੂਰਬ ਵਾਲੇ ਪਾਸੇ ਕਾਬੁਲ ਦਾ ਸਫ਼ਰ ਕੀਤਾ। ਭਾਈ ਮਨੀ ਸਿੰਘ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਮਸ਼ਹਦ ਤੋਂ ਦੱਖਣੀ ਅਫਗਾਨਿਸਤਾਨ ਦੇ ਕੰਧਾਰ ਵਿੱਚੋਂ ਸਫ਼ਰ ਕੀਤਾ। ਦੱਖਣੀ ਅਫਗਾਨਿਸਤਾਨ ਵਿੱਚ ਗੁਰੂ ਨਾਨਕ ਨਾਲ ਜੁੜੇ ਬਿਰਤਾਂਤ ਹਨ ਜੋ ਬਲਖ ਅਤੇ ਮਜ਼ਾਰ-ਏ ਸ਼ਰੀਫ ਇਲਾਕੇ ਵਿੱਚ ਨਹੀਂ ਹਨ। ਇਸ ਲਈ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਕੰਧਾਰ ਰਾਹੀਂ ਜਾ ਰਹੇ ਹਾਂ। ਮਸ਼ਹਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੰਧਾਰ, ਗਜ਼ਨੀ, ਕਾਬੁਲ ਅਤੇ ਜਲਾਲਾਬਾਦ ਰਾਹੀਂ ਸਫ਼ਰ ਕੀਤਾ। ਇਸ ਤੋਂ ਅੱਗੇ ਉਹਨਾਂ ਨੇ ਕੁਰਮ ਇਲਾਕੇ ਵਿੱਚੋਂ ਸਫ਼ਰ ਕਰਦੇ ਹੋਏ ਕੁਰਮ ਦर्रा ਪਾਰ ਕੀਤਾ
ਅਤੇ ਪਾਰਾ ਚਿਨਾਰ ਪਹੁੰਚੇ। ਉਹਨਾਂ ਨੇ ਆਪਣਾ ਸਫ਼ਰ ਇਬਰਾਹਿਮਜ਼ਈ, ਪੇਸ਼ਾਵਰ, ਐਮਨਾਬਾਦ ਰਾਹੀਂ ਜਾਰੀ ਰੱਖਿਆ ਅਤੇ ਤਲਵੰਡੀ ਪਹੁੰਚੇ, ਜਿਸ ਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ। ਮਸ਼ਹਦ ਤੋਂ ਉਹ ਸਭ ਤੋਂ ਪਹਿਲਾਂ ਕੰਧਾਰ ਪਹੁੰਚੇ। ਅਸੀਂ ਈਰਾਨ ਤੋਂ ਅਫਗਾਨਿਸਤਾਨ ਜਾ ਰਹੇ ਹਾਂ ਅਤੇ ਕੰਧਾਰ ਤੋਂ ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਆਪਣਾ ਸਫ਼ਰ ਜਾਰੀ ਰੱਖਾਂਗੇ। Yarmin düzü Müslümanım, o besmelaçyan. Yarmin düzü Müslümanım, o besmelaçyan. Diyar dipana, darab sal ciğer kabun, o besmelaçyan. O besmelaçyan, khiyali besmelaçyan, o besmelaçyan. ਕੰਧਾਰ ਅਫਗਾਨਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ, ਜਿਹੜਾ ਅਰਗਨਦਾਬ ਦਰਿਆ ਦੇ ਕਿਨਾਰੇ ਸਮੁੰਦਰ ਤੋਂ 3310 ਫੁੱਟ ਦੀ ਉਚਾਈ ਉੱਤੇ ਵਸਿਆ ਹੋਇਆ ਹੈ। ਕੰਧਾਰ ਦਾ ਨਾਮ ਗੰਧਾਰ ਤੋਂ ਬਣਿਆ ਹੈ। ਇਹ ਸੌਦਾਗਰੀ ਪੱਖੋਂ ਬਹੁਤ ਢੁਕਵੀਂ ਥਾਂ ਉੱਤੇ ਹੈ। ਇਹ ਮੱਧ ਪੂਰਬ ਅਤੇ ਮਰਕਜ਼ੀ ਏਸ਼ੀਆ ਨੂੰ ਇੰਡੀਅਨ ਬਰੇ ਸਗੀਰ ਨਾਲ ਜੋੜਨ ਵਾਲੇ ਸੌਦਾਗਰੀ ਰਾਹਾਂ ਉੱਤੇ ਪੈਂਦਾ ਹੈ। ਗੰਧਾਰ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਮਾਇਨਾ ਮਹਿਕ ਵਾਲੀ ਧਰਤੀ ਹੈ। ਸ਼ਾਇਦ ਇਸ ਦਾ ਹਵਾਲਾ ਇਸ ਇਲਾਕੇ ਦੀ ਆਬਾਦੀ ਹੈ, ਜਿਹੜਾ ਵਨ ਸਮੰਨੀ ਤਹਿਜ਼ੀਬ ਦਾ ਗੁਲਦਸਤਾ ਹੈ। ਕੰਧਾਰ ਦੀ ਬੁਨਿਆਦ ਯੂਨਾਨੀ ਬਾਦਸ਼ਾਹ ਅਲੈਗਜ਼ੈਂਡਰ ਨੇ ਰੱਖੀ ਸੀ। ਬਾਅਦ ਵਿੱਚ ਇੱਥੇ ਗੰਗਾ ਦੇ ਮੈਦਾਨੀ ਇਲਾਕਿਆਂ ਦੇ ਮੌਰਿਆ ਸਲਤਨਤ ਦੇ ਰਾਜਿਆਂ ਦਾ ਰਾਜ ਰਿਹਾ ਅਤੇ ਉਹਨਾਂ ਤੋਂ ਬਾਅਦ ਬੋਧੀ ਬਾਦਸ਼ਾਹ ਅਸ਼ੋਕ ਆਇਆ। ਮਰਕਜ਼ੀ ਏਸ਼ੀਆ ਅਤੇ ਮੱਧ ਪੂਰਬੀ ਬਾਦਸ਼ਾਹਾਂ ਨੇ ਇਸ ਇਲਾਕੇ ਦੀ ਜਾਣ ਪਛਾਣ ਇਸਲਾਮੀ ਤਹਿਜ਼ੀਬ ਨਾਲ ਕਰਵਾਈ। ਕੰਧਾਰ ਵਿੱਚ ਅਸੀਂ ਸੂਫੀ ਫਕੀਰ ਬਾਬਾ ਵਲੀ ਕੰਧਾਰੀ ਦੀ ਮਜ਼ਾਰ ਉੱਤੇ ਜਾ ਰਹੇ ਹਾਂ, ਜਿਸ ਨਾਲ ਗੁਰੂ ਨਾਨਕ ਦੇ ਰਾਬਤੇ ਦਾ ਜ਼ਿਕਰ ਗੁਰਦੁਆਰਾ ਪੰਜਾ ਸਾਹਿਬ ਵਾਲੀ ਸਾਖੀ ਵਿੱਚ ਆਉਂਦਾ ਹੈ, ਜੋ ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਵਿੱਚ ਹੈ। ਭਾਈ ਮਨੀ ਸਿੰਘ ਜਨਮ ਸਾਖੀ ਵਿੱਚ ਜ਼ਿਕਰ ਆਉਂਦਾ ਹੈ ਕਿ ਕੰਧਾਰ ਵਿੱਚ ਗੁਰੂ ਨਾਨਕ ਅਤੇ ਭਾਈ ਮਰਦਾਨਾ ਦੀ ਮਹਿਮਾਨ ਨਿਵਾਜ਼ੀ ਬਾਬਾ ਵਲੀ ਕੰਧਾਰੀ ਨੇ ਕੀਤੀ। ਜਨਮ ਸਾਖੀ ਕਲਾ ਵਿੱਚ ਇਸ ਮੁਲਾਕਾਤ ਦੀ ਪੇਸ਼ਕਾਰੀ ਕੀਤੀ ਗਈ ਹੈ, ਜਿਸ ਵਿੱਚ ਸ਼ਾਹ ਸ਼ਰਫ ਦੇ ਨਾਲ ਗੁਰੂ ਨਾਨਕ ਅਤੇ ਬਾਬਾ ਵਲੀ ਕੰਧਾਰੀ ਬੈਠੇ ਹਨ। ਇਹ ਪੱਕ ਨਾਲ ਤਾਂ ਨਹੀਂ ਕਿਹਾ ਜਾ ਸਕਦਾ, ਪਰ ਮੁਮਕਨ ਹੈ ਕਿ ਇਸ ਚਿੱਤਰ ਵਿੱਚ ਸ਼ਾਹ ਸ਼ਰਫ ਦਰਅਸਲ ਸ਼ੇਖ ਤਤਿਆਰ ਹਨ, ਜੋ ਬੂ ਅਲੀ ਕਲੰਦਰ ਸ਼ਾਹ ਸ਼ਰਫ ਦੀ ਮਜ਼ਾਰ ਦੇ ਰੂਹਾਨੀ ਆਗੂ ਸਨ ਅਤੇ ਗੁਰੂ ਨਾਨਕ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਪਾਣੀਪਤ ਵਿੱਚ ਉਹਨਾਂ ਨਾਲ ਗੋਸ਼ਟ ਕੀਤਾ ਸੀ। ਸੀਨਾ ਬਸੀਨਾ ਚਲੀ ਆਈ ਬਾਤ ਪੈਂਦੀ ਹੈ ਕਿ ਜਦੋਂ ਗੁਰੂ ਨਾਨਕ ਇੱਥੇ ਆਏ ਸਨ ਤਾਂ ਕੰਧਾਰ ਦਾ ਹਾਕਮ ਨਾ ਇਨਸਾਫ ਅਤੇ ਹਉਮੈ ਵਾਲਾ ਇੰਤਜ਼ਾਮੀਆ ਸੀ। ਉਹ 5 ਵਾਰ ਨਮਾਜ਼ ਪੜ੍ਹਨ ਲਈ ਮਸਜਿਦ ਜਾਂਦਾ ਸੀ। ਨਾਜਾਇਜ਼ ਵਿਵਹਾਰ ਦਾ ਮੁਆਵਜ਼ਾ ਲਾਜ਼ਮੀ ਮਜ਼ਹਬੀ ਦਸਤੂਰ ਨਿਭਾ ਕੇ ਨਹੀਂ ਦਿੱਤਾ ਜਾ ਸਕਦਾ। ਇਸ ਲਈ ਗੁਰੂ ਨਾਨਕ ਨੇ ਗਹਿਰੇ ਸੁਨੇਹੇ ਵਾਲਾ ਸ਼ਬਦ ਗਾਇਆ। ਸੋ ਮਨ ਹਸਤੀ ਕਿਉ ਗੁੜ ਖਾਵੇ, 500 ਦਾਣਾ ਖਾਏ, ਢੱਕੇ ਫੂਕੇ ਖੇਉਡਾਵੇ, ਸਾਹੇ ਗਏ ਭਜਤਾ ਦੀ ਫੂਕ ਮੁਈ ਦੇਵਾਨੀ, ਖਸਮ ਮਿੱਟੀ ਫਿਰ ਪਾਣੀ, ਹਾਥੀ ਦਾ ਧਿਆਨ ਵੱਡੀ ਮਿਕਦਾਰ ਵਿੱਚ ਖਾਣ, ਜੁਗਾਲੀ ਕਰਨ,
ਅਤੇ ਧੂੜ ਉਡਾਉਣ ਵਿੱਚ ਲੱਗਿਆ ਰਹਿੰਦਾ ਹੈ ਅਤੇ ਉਹ ਸਮਾਂ ਬਰਬਾਦ ਕਰਦਾ ਹੈ। ਗੁਰੂ ਨਾਨਕ ਨੇ ਇਹ ਮਿਸਾਲੀਆ ਪੇਸ਼ ਕੀਤਾ ਕਿ ਇਸੇ ਤਰ੍ਹਾਂ ਹਉਮੈ ਦਾ ਭਰਿਆ ਮਨ ਬੇਸ਼ਕੀਮਤੀ ਸਮਾਂ ਜੁਗਾਲੀ ਵਿੱਚ ਬਰਬਾਦ ਕਰਦਾ ਹੈ ਅਤੇ ਆਪਣੇ ਆਪ ਨਾਲ ਫਰੇਬ ਕਰਦਾ ਹੈ। ਉਹਨਾਂ ਨੇ ਫਰਮਾਇਆ ਕਿ ਦਿਲਕਸ਼ ਸ਼ਖਸੀਅਤ ਹਾਸਲ ਕਰਨ ਲਈ ਹਉਮੈ ਦੀ ਜੜ ਪੁੱਟਣੀ ਪੈਂਦੀ ਹੈ। ਅਫਗਾਨਿਸਤਾਨ ਵਿੱਚ ਦਹਾਕਿਆਂ ਦੀ ਸਿਆਸੀ ਉਥਲ-ਪੁਥਲ ਸਮਾਜਿਕ ਮਜ਼ਹਬੀ ਵੰਨ ਸੰਬੰਧਤਾ ਉੱਤੇ ਅਸਰ ਅੰਦਾਜ਼ ਹੋਈ ਹੈ। ਨਾਨਕ ਪੰਥੀਆਂ ਦੀ ਬਰਾਦਰੀ ਅਫਗਾਨ ਤਹਿਜ਼ੀਬ ਦਾ ਅਨਿੱਖੜਵਾਂ ਹਿੱਸਾ ਸੀ, ਜਿਸ ਵਿੱਚ ਹਿੰਦੂ ਅਤੇ ਸਿੱਖਾਂ ਦੀ ਰਲਵੀ ਨਾਨਕ ਨਾਮ ਲੇਵਾ ਸੰਗਤ ਸੀ। ਇਹ ਬਰਾਦਰੀ 1990 ਦੇ ਦਹਾਕੇ ਦੇ ਸ਼ੁਰੂ ਤੋਂ ਦੂਜੀਆਂ ਥਾਵਾਂ ਉੱਤੇ ਪਨਾਹ ਲੈਣ ਲਈ ਮਜਬੂਰ ਹੋਈ ਹੈ। ਅਸੀਂ ਡਾਕਟਰ ਰਘੂਨਾਥ ਦੇ ਘਰ ਜਾ ਰਹੇ ਹਾਂ, ਜੋ ਗੁਰੂ ਨਾਨਕ ਦੇ ਪੱਕੇ ਪੈਰੋਕਾਰ ਹਨ। ਤਮਾਮ ਔਕੜਾਂ ਦੇ ਬਾਵਜੂਦ ਉਹਨਾਂ ਨੇ ਅਫਗਾਨਿਸਤਾਨ ਨਾ ਛੱਡ ਕੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਕੰਧਾਰ ਵਿੱਚ ਰਹਿਣ ਵਾਲੇ ਆਖਰੀ ਨਾਨਕ ਪੰਥੀ ਹਨ। ਕੰਧਾਰ ਦੇ ਸ਼ਹਿਰ ਦੀ ਸੰਗਤ ਬਹੁਤ ਪੜ੍ਹੇ ਲਿਖੇ ਲੋਕ ਆਏ। ਉਸ ਸ਼ਹਿਰ ਦਾ ਮੈਂ ਇੱਕ ਡਾਕਟਰ ਇੱਥੇ ਰਹਿ ਗਿਆ। ਗੱਲ ਚਲਦੀ ਪਈ ਹੈ ਸਾਡੇ ਕਲਗੀਧਰ ਬਾਬੇ ਨਾਨਕ ਜੀ, ਸਦਕੇ ਉਹਨਾਂ ਦੇ ਸਦਕੇ ਉਹਨਾਂ ਦੇ ਵਿਚਾਰਾਂ ਸਾਡੇ ਧਨ ਭਾਗ ਸਾਡੇ ਬਜ਼ੁਰਗਾਂ ਦੇ ਕੰਧਾਰ ਦੇ ਸ਼ਹਿਰ ਦੇ ਜਦੋਂ ਕਿ ਉਹਨਾਂ ਦੇ ਕਦਮ ਇੱਥੇ ਆਏ, ਸਾਡੇ ਬਜ਼ੁਰਗਾਂ ਨੇ ਕੁਛ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਮੱਤ ਲਈ ਧਾਰਨ ਕੀਤੇ ਨੇ। ਉਨੀ ਬਾਰੇ ਇਲਾਵਾ ਕੁਛ ਵਲੀ ਮੁਸਲਮਾਨਾਂ ਦੇ ਨਾਲ ਵੀ ਉਹਨਾਂ ਦਾ ਕੰਟੈਕਟ ਆਇਆ ਕਿ ਗਏ ਬਾਬਾ ਵਲੀ ਆਖਦੇ ਉੱਥੇ ਵੀ ਗਏ ਹੈ ਜੀ। ਇਹ ਬਾਬੇ ਦੇ ਮੱਤ ਕਰਨੀ ਪਰਵਾਨ ਕਿਆ ਹਿੰਦੂ ਕਿਆ ਮੁਸਲਮਾਨ। ਇਸ ਵਤਨ ਦੇ ਸਿਆਸੀ ਹਾਲਾਤ ਨਾਲ ਮੁਕਾਮੀ ਲੋਕਾਂ ਉੱਤੇ ਪਏ ਕਸ਼ਟ ਦੇਖ ਕੇ ਮੈਨੂੰ ਗੁਰੂ ਨਾਨਕ ਦਾ ਸ਼ਬਦ ਯਾਦ ਆਇਆ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਾਚ ਬਿਨਾ। ਗੁਰੂ ਨਾਨਕ ਨੇ ਫਰਮਾਇਆ ਕਿ ਸੰਸਾਰ ਨਾ ਪੱਖੀ ਸੋਚ ਦੇ ਰੋਗ ਕਾਰਨ ਦੁਖੀ ਹੈ। ਜਿਵੇਂ ਲੋਹਾ ਲੋਹੇ ਨੂੰ ਕੱਟਦਾ ਹੈ, ਉਸੇ ਤਰ੍ਹਾਂ ਆਤਮ ਪਰਚੋਲ ਰੋਗ ਦੀ ਸਫਾ ਬਣ ਜਾਂਦੀ ਹੈ। ਡਾਕਟਰ ਰਘੂਨਾਥ ਸਾਨੂੰ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਅਸਥਾਨ ਉੱਤੇ ਲੈ ਗਏ, ਜਿਸ ਦੀ ਸੇਵਾ ਸੰਭਾਲ ਉਹ ਇਕੱਲੇ ਕਰਦੇ ਹਨ, ਕਿਉਂਕਿ ਨਾਨਕ ਪੰਥੀ ਬਿਰਾਦਰੀ ਇਸ ਮੁਲਕ ਤੋਂ ਹਿਜਰਤ ਕਰ ਗਈ ਹੈ। ਇਹ ਧਰਮਸਾਲ ਕੰਧਾਰ ਵਿੱਚ ਸਭ ਤੋਂ ਪਹਿਲਾਂ ਬਣੀ ਸੀ। ਇਸ ਤੋਂ ਬਾਅਦ ਕੰਧਾਰ ਵਿੱਚ 5 ਗੁਰਦੁਆਰੇ ਬਣੇ ਸਨ, ਪਰ ਇਸ ਵੇਲੇ ਸਿਰਫ ਇੱਕ ਹੀ ਖੁੱਲਦਾ ਹੈ। ਇਹ ਗੁਰਦੁਆਰਾ ਇੱਥੇ ਜੋ ਪਾਠ ਰੱਖੀਂਦਾ ਆ 8 ਦਿਨ ਇਨੀ ਕੰਗੜਾ ਬੰਦਿਆ ਹੈ ਗੁਰਦੁਆਰੇ ਚੋਂ ਨਿਕਲਦੀ ਹੈ। ਇੱਥੇ ਪਾਠ ਹੋ ਤਾਰੀਖ ਹੈ, ਗੁਜ਼ਰਦੀ ਹੈ, ਜ਼ਵਾਲ ਹੈ, ਇੱਥੇ होंदी है, जवाल हो गया है, वतन भी हो गया, लोग भी गए, लोग भी बिछड़े, सब कुछ हुआ आज बंद। ਜਦੋਂ ਗੁਰੂ ਨਾਨਕ ਕੰਧਾਰ ਆਏ ਸਨ ਤਾਂ ਹੁਣ ਦੇ ਹਾਲਾਤ ਵਾਂਗ ਹੀ ਉਥਲ-ਪੁਥਲ ਦਾ ਦੌਰ ਸੀ, ਕਿਉਂਕਿ ਮੁਗਲ ਬਾਦਸ਼ਾਹ ਬਾਬਰ ਦੇ ਹਮਲੇ ਹੋ ਰਹੇ ਸਨ। ਸੀਨਾ ਬਸੀਨਾ ਚਲੀ ਆਈ ਬਾਤ ਪੈਂਦੀ ਹੈ ਕਿ ਗੁਰੂ ਨਾਨਕ ਨੇ ਲੋਕਾਂ ਦੇ ਹਾਲਾਤ ਦੇਖ ਕੇ ਗਾਇਆ, ਰਾਜਮਾਲ ਰੂਪ ਜਾਤ ਜੋਬਨ ਪੰਜੇ ਠਗ ਇਨੀ ਠਗੀ ਜਗ ਠਗਿਆ ਕਿਨੈ ਨ ਰਖੀ ਲਜ ਇਨਾ ਠਗਨ ਠਗ ਸੇ ਜੇ ਗੁਰ ਕੀ ਪੈਰੀ ਪਾਰ
ਨਾਨਕ ਕਰਮਾ ਬਾਰੇ ਹੋਰ ਕੇਤੇ ਮੁਠੇ ਜਾਹੇ। गुरु नानक ने फरमाया कि मनुखा खोट राज माल रूप ਅਤੇ ਸਮਾਜਿਕ ਰੁਤਬੇ ਦੀ ਲਾਲਸਾ ਨੇ ਕੁਦਰਤ ਦੀ ਕਿਰਤ ਠੱਗੀ ਹੈ। ਇਹ ਮੌਜੂਦਾ ਦੌਰ ਦਾ ਸੱਚ ਹੈ ਕਿ ਸਦੀਆਂ ਪੁਰਾਣੀ ਮਹਾਨ ਖੇਡ ਅਫਗਾਨਿਸਤਾਨ ਦੀ ਧਰਤੀ ਉੱਤੇ ਖੇਡੀ ਜਾ ਰਹੀ ਹੈ। ਇਹ ਪੂਰ ਰਣਨੀਤੀ ਅਤੇ ਸਮਾਜਿਕ ਸਿਆਸੀ ਮੁਖਤਿਆਰੀ ਦੀ ਖੇਡ ਹੈ। ਨਤੀਜੇ ਵਜੋਂ ਜ਼ਿੰਦਗੀ ਅਤੇ ਤਹਿਜ਼ੀਬ ਦਾ ਖਰਾਬਾ ਹੋਇਆ ਹੈ। ਕੰਧਾਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗਜ਼ਨੀ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕੰਧਾਰ ਤੋਂ ਗਜ਼ਨੀ ਜਾ ਰਹੇ ਹਾਂ। ਗਜ਼ਨੀ ਦਾ ਮਾਇਨਾ ਰਤਨ ਹੈ। ਗਜ਼ਨੀ ਸ਼ਹਿਰ ਮਰਕਜ਼ੀ ਅਫਗਾਨਿਸਤਾਨ ਵਿੱਚ ਪੁਰਾਣੇ ਸੌਦਾਗਰੀ ਰਾਹਾਂ ਉੱਤੇ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਇੱਥੇ ਨਸਲੀ ਵੰਨ ਸੰਬੰਧਤਾ ਵਾਲੀ ਆਬਾਦੀ ਹੈ। ਕੰਧਾਰ ਤੋਂ ਕਾਬੁਲ ਦੇ ਸਫ਼ਰ ਦੌਰਾਨ ਗੁਰੂ ਨਾਨਕ ਗਜ਼ਨੀ ਵਿੱਚੋਂ ਲੰਘੇ ਸਨ। ਕੰਧਾਰ ਅਤੇ ਕਾਬੁਲ ਨੂੰ ਜੋੜਨ ਵਾਲਾ ਇਤਿਹਾਸਕ ਰਾਹ ਗਜ਼ਨੀ ਵਿੱਚੋਂ ਲੰਘਦਾ ਹੈ। ਪੁਰਾਣੇ ਜਨਮ ਸਾਖੀ ਸਾਹਿਤ ਵਿੱਚ ਗੁਰੂ ਨਾਨਕ ਦਾ ਗਜ਼ਨੀ ਨਾਲ ਜੁੜਿਆ ਕੋਈ ਵਾਕਿਆ ਦਰਜ ਨਹੀਂ ਹੈ। ਕਈ ਪਰਚੋਲੀਆਂ ਅਧਿਐਨਾਂ ਅਤੇ ਇਤਿਹਾਸਕਾਰਾਂ ਦੀ ਰਾਏ ਹੈ ਕਿ ਗੁਰੂ ਨਾਨਕ ਨੂੰ ਕਾਬੁਲ ਪਹੁੰਚਣ ਲਈ ਇਸ ਸ਼ਹਿਰ ਵਿੱਚੋਂ ਲੰਘਣਾ ਪੈਣਾ ਸੀ। ਅਸੀਂ ਭਾਈ ਨੰਦ ਲਾਲ ਗੋਇਆ ਦੀ ਯਾਦ ਵਿੱਚ ਬਣੇ ਗੁਰਦੁਆਰੇ ਜਾ ਰਹੇ ਹਾਂ, ਜਿਹੜਾ ਸ਼ਹਿਰ ਦੇ ਵਿਚਕਾਰ ਹੈ। ਗੁਰੂ ਨਾਨਕ ਦੇ ਫਲਸਫੇ ਦਾ ਅਸਰ ਗਜ਼ਨੀ ਦੇ ਮੁਕਾਮੀ ਵਾਸੀਆਂ ਨੇ ਕਬੂਲ ਕੀਤਾ। ਇਸ ਵੇਲੇ ਗਜ਼ਨੀ ਵਿੱਚ 4 ਗੁਰਦੁਆਰੇ ਹਨ। ਅਸੀਂ ਭਾਈ ਨੰਦ ਲਾਲ ਗੋਇਆ ਦੀ ਯਾਦ ਵਿੱਚ ਬਣੇ ਗੁਰਦੁਆਰੇ ਵਿੱਚ ਖੜੇ ਹਾਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਸਮਾਂ ਗੁਜ਼ਾਰਿਆ ਸੀ। ਪਹਿਲਾਂ ਗਜ਼ਨੀ ਵਿੱਚ ਹਿੰਦੂ ਅਤੇ ਸਿੱਖ ਮਜ਼ਹਬਾਂ ਦੇ ਨਾਨਕ ਪੰਥੀਆਂ ਦੀ ਚੋਖੀ ਆਬਾਦੀ ਹੁੰਦੀ ਸੀ, ਜੋ ਸਿਆਸੀ ਬੇਵਿਸਾਹੀ ਕਾਰਨ ਅਫਗਾਨਿਸਤਾਨ ਤੋਂ ਹਿਜਰਤ ਕਰ ਗਈ ਹੈ। ਬਰਾਦਰੀ ਨੇ ਆਪਣੀ ਸੰਗਤ ਲਈ 4 ਗੁਰਦੁਆਰੇ ਬਣਾਏ ਸਨ। ਮੌਜੂਦਾ ਦੌਰ ਵਿੱਚ ਨੰਦ ਲਾਲ ਗੋਇਆ ਵਾਲਾ ਗੁਰਦੁਆਰਾ ਹੀ ਨਿਗੂਣੀ ਜਿਹੀ ਬਰਾਦਰੀ ਲਈ ਖੁੱਲ੍ਹਦਾ ਹੈ। ਇਹਨਾਂ ਸਾਰੇ ਅਸਥਾਨਾਂ ਦੇ ਬੰਦ ਹੋਣ ਦੇ ਬਾਵਜੂਦ ਇਹਨਾਂ ਦੀ ਸੇਵਾ ਸੰਭਾਲ ਮੁਹਾਜਿਰ ਅਫਗਾਨੀ ਸਿੱਖਾਂ ਦੀ ਇਮਦਾਦ ਨਾਲ ਹੁੰਦੀ ਹੈ। ਗਜ਼ਨੀ ਤੋਂ ਅਸੀਂ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੋਂ ਕੁਝ ਵੱਲ ਪਾ ਕੇ ਇੱਕ ਦੂਰ ਦੁਰਾੜੇ ਇਲਾਕੇ ਵਿੱਚ ਜਾ ਰਹੇ ਹਾਂ, ਜਿੱਥੇ ਕਦੇ ਗੁਰੂ ਨਾਨਕ ਦੇ ਪੈਰੋਕਾਰ ਵਸਦੇ ਸਨ, ਪਰ ਹੁਣ ਆਪਣੀ ਜੱਦੀ ਜ਼ਮੀਨ ਛੱਡ ਕੇ ਜਾ ਚੁੱਕੇ ਹਨ। ਅਸੀਂ ਉੱਤਰ ਵਾਲੇ ਪਾਸੇ ਨੂੰ ਅਫਗਾਨਿਸਤਾਨ ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਕੁਝ ਵੱਲ ਪਾ ਕੇ ਖੋਸਤ ਨਾਮ ਦੇ ਕਸਬੇ ਵਿੱਚ ਜਾ ਰਹੇ ਹਾਂ। ਖੋਸਤ ਵਿੱਚ ਅਸੀਂ ਪ੍ਰੇਮ ਨਗਰ ਨਾਮ ਦੇ ਰਿਹਾਇਸ਼ੀ ਇਲਾਕੇ ਵਿੱਚ ਜਾ ਰਹੇ ਹਾਂ, ਜਿੱਥੇ ਗੁਰੂ ਨਾਨਕ ਦੇ ਹਿੰਦੂ ਅਤੇ ਸਿੱਖ ਪੈਰੋਕਾਰਾਂ ਦੀ ਨਾਨਕਪੰਥੀ ਬਰਾਦਰੀ ਘੁੱਗ ਬਸਤੀ ਸੀ। ਖੋਸਤ ਵਿੱਚ ਨਾਨਕਪੰਥੀ ਬਰਾਦਰੀ ਨੇ ਇਹ ਗੁਰਦੁਆਰਾ ਬਣਾਇਆ ਸੀ। ਅਫਗਾਨਿਸਤਾਨ ਦੀ ਸਿਆਸੀ ਉਥਲ-ਪੁਥਲ ਵਿੱਚ ਇਹ ਤਬਾਹ ਹੋ ਗਿਆ ਹੈ। ਖੋਸਤ ਵਿੱਚ ਰਹਿੰਦੇ 4-5 ਹਿੰਦੂ ਸਿੱਖ ਪਰਿਵਾਰ ਇਸ ਤਬਾਹ ਹੋਏ ਗੁਰਦੁਆਰੇ ਦੀ 4 ਦੀਵਾਰੀ ਅੰਦਰ ਇੱਕ ਕਮਰੇ ਵਿੱਚ ਇਬਾਦਤ ਦੇ ਸਾਂਝੇ ਅਸਥਾਨ ਦੀ ਸੇਵਾ ਸੰਭਾਲ ਕਰਦੇ ਹਨ। ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹਨ
ਅਤੇ ਨਾਲ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਹਨ ਅਤੇ ਕੰਧਾਂ ਉੱਤੇ ਨਕਾਸ਼ੀ ਹੈ ਓਮ ਹਰ ਸ਼੍ਰੀਨਾਥ। ਸਾਨੂੰ ਆਪਣੇ ਸਫ਼ਰ ਦੌਰਾਨ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਬਹੁਤ ਸਾਰੇ ਸਾਂਝੇ ਮਜ਼ਹਬੀ ਅਸਥਾਨ ਵੇਖਣ ਨੂੰ ਮਿਲੇ। ਇਹ ਸਿੰਧੂ ਪੱਟੀ ਦੇ ਮਜ਼ਹਬਾਂ ਦੀ ਸਾਂਝੀ ਬਣਤਰ ਵਾਲੀ ਸੋਚ ਨੂੰ ਉਘਾੜਦੇ ਹਨ, ਜਿੱਥੇ ਕਦੀ ਗੁਰੂ ਨਾਨਕ ਦਾ ਫਲਸਫਾ ਧੁਰਾ ਬਣਿਆ ਸੀ। ਇਸ ਦਸਤੂਰ ਨੂੰ ਪਿਛਲੀ 1 ਸਦੀ ਤੋਂ ਖੋਰਾ ਲੱਗ ਰਿਹਾ ਹੈ। ਪ੍ਰੇਮ ਨਗਰ ਦੀ ਵਸਨੀਕ ਖਾਲਿਦਾ ਬੇਗਮ ਉਰਫ ਪਦਮੇ ਅਫਗਾਨੀ ਮੁਸਲਮਾਨ ਬਜ਼ੁਰਗ ਹੈ ਜੋ ਲੋਹ ਸ਼ਖਸ ਹੈ। ਇਹ ਗੁਰਦੁਆਰੇ ਦੀ ਰਾਖੀ ਕਰਦੀ ਹੈ ਤਾਂ ਜੋ ਉਸ ਉੱਤੇ ਕੋਈ ਕਬਜ਼ਾ ਨਾ ਕਰ ਲਵੇ। मेरा नाम पद्मे है। मेरे पिता का नाम शेरजादा है। मेरा पिंड याकूबे है ਅਤੇ ਹੁਣ ਮੈਂ ਇਸ ਪਿੰਡ ਪ੍ਰੇਮ ਨਗਰ ਵਿੱਚ ਰਹਿੰਦੀ ਹਾਂ। ਗੁਰੂ ਨਾਨਕ ਨੇ ਬੰਗਾਲ ਦੇ ਪਹਾੜਾਂ ਵਿੱਚੋਂ ਕਾਬੁਲ ਅਤੇ ਪੇਸ਼ਾਵਰ ਦਾ ਸਫ਼ਰ ਕੀਤਾ। ਉਹ ਚਾਹੁੰਦੇ ਸਨ ਕਿ ਲੋਕ ਇਤਫਾਕ ਨਾਲ ਰਹਿਣ। ਉਹਨਾਂ ਦਾ ਸੁਨੇਹਾ ਬੇਇਤਫਾਕੀ ਨਹੀਂ ਸੀ। ਏਕਾ ਹੀ ਤਾਕਤ ਹੈ। ਏਕਾ ਹੀ ਉਹਨਾਂ ਦੀ ਲਾਲਸਾ ਸੀ। ਮੰਦੇ ਭਾਗੀ ਹੁਣ ਸਭ ਕੋਈ ਇਧਰ ਉਧਰ ਖਿੰਡ ਗਏ ਹਨ। ਖਾਲਿਦਾ ਬੇਗਮ ਦਾ ਕਹਿਣਾ ਸੀ ਕਿ ਅਸੀਂ ਉਸ ਦੇ ਖਾਸ ਮਹਿਮਾਨ ਸਾਂ, ਉਸ ਦੇ ਮਹਿਬੂਬ ਗੁਰੂ ਨਾਨਕ ਦੇ ਪੈਰੋਕਾਰ। ਖਾਲਿਦਾ ਬੇਗਮ ਦੀ ਖੂਬਸੂਰਤ ਸ਼ਖਸੀਅਤ ਵਿੱਚ ਜ਼ਨਾਨਾ ਨਰਮੀ ਅਤੇ ਮਰਦਾਨਾ ਤਰਲੇ ਦਾ ਸੁਮੇਲ ਸੀ। ਮੈਂ ਸੋਚ ਰਿਹਾ ਹਾਂ ਕਿ ਕਿਵੇਂ ਲਿੰਗ ਮੁਤਾਬਕ ਪਛਾਣ, ਪੱਖਪਾਤ, ਪਿਤਾ ਪੁਰਖੀ ਕਦਰਾਂ ਅਤੇ ਔਰਤਾਂ ਖਿਲਾਫ ਜ਼ੁਲਮ ਨੇ ਸਮਾਜ ਦੇ ਸਮਾਜਿਕ ਤਹਿਜ਼ੀਬੀ ਤਵਾਜ਼ਨ ਨੂੰ ਹਿਲਾਇਆ ਅਤੇ ਭ੍ਰਿਸ਼ਟ ਕੀਤਾ ਹੈ। ਸਮਾਜ ਨਿਯਮਾਂ ਰਾਹੀਂ ਤੈਅ ਕੀਤੀਆਂ ਭੂਮਿਕਾਵਾਂ ਤੋਂ ਬਾਹਰ ਨਿਕਲ ਕੇ ਜਦੋਂ ਮਰਦ ਆਪਣੇ ਜ਼ਨਾਨਾ ਪੱਖਾਂ ਦਾ ਅਹਿਸਾਸ ਕਰਦੇ ਹਨ ਅਤੇ ਔਰਤਾਂ ਮਰਦਾਨਾ ਪੱਖਾਂ ਦਾ ਅਹਿਸਾਸ ਕਰਦੀਆਂ ਹਨ ਤਾਂ ਮਨੁੱਖ ਵਜੋਂ ਉਹਨਾਂ ਦੀਆਂ ਵਧੇਰੀਆਂ ਸਮਰੱਥਾ ਉਘੜ ਕੇ ਸਾਹਮਣੇ ਆਉਂਦੀਆਂ ਹਨ। आपे पुरख आपे ही नारी आपे पासा आपे सारी। ਗੁਰੂ ਨਾਨਕ ਨੇ ਫਰਮਾਇਆ ਕਿ ਸਿਰਜਣਾ ਦੇ ਨੇਮ ਮੁਤਾਬਕ ਅਸੀਂ ਜ਼ਨਾਨਾ ਅਤੇ ਮਰਦਾਨਾ ਊਰਜਾਵਾਂ ਦੇ ਰਲੇਵਾਂ ਹਾਂ। ਖੋਸ ਤੋਂ ਅਸੀਂ ਵੱਲ ਪਾ ਕੇ ਗਰਦੇਸ ਜਾ ਰਹੇ ਹਾਂ ਜੋ ਪਕਤੀਆ ਸੂਬੇ ਦੀ ਰਾਜਧਾਨੀ ਹੈ। ਪੂਰਬੀ ਅਫਗਾਨਿਸਤਾਨ ਦੇ ਸੁਲੇਮਾਨ ਪਹਾੜਾਂ ਵਿੱਚ ਅਲਪਾਈਨ ਵਾਦੀ ਵਿੱਚ ਵਸੇ ਇਸ ਇਲਾਕੇ ਵਿੱਚ ਹਿੰਦੂ ਅਤੇ ਬੁੱਧ ਧਰਮ ਦੀ ਸ਼ਾਨਦਾਰ ਤਵਾਰੀਖ ਹੈ ਅਤੇ ਹੁਣ ਇਹ ਇਸਲਾਮੀ ਹੈ। ਭਾਈ ਮਨੀ ਸਿੰਘ ਜਨਮ ਸਾਖੀ ਵਿੱਚ ਦਰਜ ਹੈ ਕਿ ਈਰਾਨ ਦੇ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ ਵਿੱਚ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੀਰ ਅਬਦੁਲ ਰਹਿਮਾਨ ਨਾਲ ਗੋਸ਼ਟ ਕੀਤਾ ਸੀ ਜੋ ਗਰਦੇਸ਼ ਸ਼ਹਿਰ ਤੋਂ ਜ਼ਿਆਰਤ ਲਈ ਗਏ ਸਨ। ਯਾਰੀ ਇੰਦੂਜ਼ ਮੁਸਲਮਾਨੋਂ ਉਹ ਬਿਸਮਿਲਾਹ ਯਾਰ ਜਪਾਨਾ ਦਰਮ ਸਾਲ ਜਰ ਕਬੂਨ ਉਹ ਬਿਸਮਿਲਾਹ ਯਾਰ ਜਪਾਨਾ ਦਰਮ ਸਾਲ ਜਰ ਕਬੂਨ। We are standing at the ਅਸੀਂ ਉਸ ਸਥਾਨ ਉੱਤੇ ਖੜੇ ਹਾਂ ਜਿੱਥੇ ਕਦੇ ਗਰਦੇਜ਼ ਦਾ ਗੁਰਦੁਆਰਾ ਹੁੰਦਾ ਸੀ। ਇਹ ਗੁਰਦੁਆਰਾ ਅਫਗਾਨਿਸਤਾਨ ਦੀ ਸਿਆਸੀ ਉਥਲ-ਪੁਥਲ ਵਿੱਚ ਤਬਾਹ ਹੋ ਗਿਆ। ਗਰਦੇਜ਼ ਦੀ ਨਾਨਕਪੰਥੀ ਬਰਾਦਰੀ ਹੁਣ ਇਸ ਸ਼ਹਿਰ ਤੋਂ ਵਿਖਰ ਗਈ ਹੈ। ਮੇਰਾ ਨਾਮ ਇਕਰਮ ਉਦੀਨ ਹੈ। ਮੈਂ ਪਾਕਤੀਆ ਸੂਬੇ ਵਿੱਚ ਗਰਦੇਜ਼ ਦੇ ਬਾਜ਼ਾਰ ਖੂਨਾ ਵਿੱਚ ਰਹਿੰਦਾ ਹਾਂ। ਇਸ ਵੇਲੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਉਸ ਜ਼ਮੀਨ ਉੱਤੇ ਖੜਾ ਹਾਂ ਜਿੱਥੇ ਕਦੇ ਧਰਮਸਾਲ ਸੀ। 30-35 ਸਾਲ ਪਹਿਲਾਂ ਜਦੋਂ ਮੈਂ ਜਵਾਨ ਸੀ ਤਾਂ ਇਹ ਗੁਰਦੁਆਰਾ ਕਾਇਮ ਸੀ। ਅਸੀਂ ਗੁਰਦੁਆਰੇ ਜਾਂਦੇ ਸੀ ਅਤੇ ਆਪਣੇ ਸਿੱਖ ਅਤੇ ਹਿੰਦੂ ਦੋਸਤਾਂ ਦੇ ਘਰ ਜਾਂਦੇ ਸਾਂ।
ਜਦੋਂ ਅਸੀਂ ਬੱਚੇ ਸਾਂ ਤਾਂ ਸਾਡਾ ਉਹਨਾਂ ਦੀ ਬਰਾਦਰੀ ਨਾਲ ਚੰਗਾ ਰਿਸ਼ਤਾ ਸੀ। ਅਸੀਂ ਉਹਨਾਂ ਦੇ ਮਜ਼ਹਬੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਖੁਸ਼ ਹੁੰਦੇ ਸਾਂ। ਮੰਦੇ ਭਾਗੀਏ ਗੁਰਦੁਆਰਾ ਤਬਾਹ ਹੋ ਗਿਆ ਹੈ ਅਤੇ ਬਰਾਦਰੀ ਇੱਥੋਂ ਚਲੀ ਗਈ ਹੈ। ਮੈਂ ਚਾਹੁੰਦਾ ਹਾਂ ਕਿ ਇਹ ਗੁਰਦੁਆਰਾ ਦੁਬਾਰਾ ਬਣ ਜਾਵੇ। ਮੈਨੂੰ ਬਹੁਤ ਖੁਸ਼ੀ ਹੋਵੇਗੀ। ਇਕਰਮਉਦੀਨ ਸਾਨੂੰ ਉਸ ਸਥਾਨ ਉੱਤੇ ਲੈ ਗਏ ਜਿਸ ਨੂੰ ਮੁਕਾਮੀ ਲੋਕ ਗੁਰੂ ਨਾਨਕ ਨਾਲ ਜੋੜ ਕੇ ਵੇਖਦੇ ਹਨ। ਗਰਦੇਜ਼ ਦੇ ਗੁਰਦੁਆਰੇ ਦੇ ਲਾਗੇ ਇਹ ਪਾਣੀ ਦਾ ਝਰਨਾ ਹੈ ਜਿਸ ਨੂੰ ਚਸ਼ਮਾ ਮਹਿਰਾਬ ਕਹਿੰਦੇ ਹਨ। ਮੁਕਾਮੀ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਇਸ ਸਥਾਨ ਉੱਤੇ ਆਏ ਸਨ। ਹਾਲਾਂਕਿ ਜਨਮ ਸਾਖੀ ਗ੍ਰੰਥਾਂ ਵਿੱਚ ਗਰਦੇਜ਼ ਵਿੱਚ ਗੁਰੂ ਨਾਨਕ ਦੇ ਕਿਸੇ ਬਿਰਤਾਂਤ ਦਾ ਜ਼ਿਕਰ ਨਹੀਂ ਹੈ। ਦੋ ਨਸਲਾਂ ਦੇ ਰੁੱਖ ਇੱਕ ਦੂਜੇ ਦੇ ਲਾਗੇ ਲਗਾਉਣ ਨਾਲ ਇਹ ਇੱਕ ਦੂਜੇ ਦੇ ਵਧਾਰੇ ਵਿੱਚ ਸਹਾਈ ਹੁੰਦੇ ਹਨ। ਮਨੁੱਖ ਵੀ ਵੱਖਰੀ ਤਰ੍ਹਾਂ ਦੀ ਸੰਗਤ ਵਿੱਚ ਵੱਧਦਾ ਹੈ। ਇਕਰਮਉਦੀਨ ਦੀ ਆਪਣੇ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਤੜਫ ਇਸ ਖਿਆਲ ਦੀ ਤਸਦੀਕ ਕਰਦੀ ਹੈ। ਸਮਾਜਿਕ ਵੰਡੀਆਂ ਸਾਡੀ ਨਵੀਂ ਪੀੜ੍ਹੀ ਨੂੰ ਅਨੇਕਤਾ ਵਿੱਚ ਏਕਤਾ ਵਾਲੀ ਖੁਸ਼ੀ ਤੋਂ ਵਾਂਝਾ ਕਰ ਰਹੀ ਹੈ। ਹੋਂ ਜੀਵਾ ਗੁਣ ਸਾਰ ਅੰਤਰ ਤੂੰ ਵਸੇ ਮਨ ਮਾਹੇ ਸਹਜੇ ਰਸ ਰਸੇ। ਗੁਰੂ ਨਾਨਕ ਨੇ ਫਰਮਾਇਆ ਕਿ ਜਦੋਂ ਮਨ ਵਹਿਦਤ ਵਿੱਚ ਰਸਤਾ ਹੈ ਤਾਂ ਉਹ ਖੁਸ਼ੀ ਵਿੱਚ ਖੀਵਾ ਹੋ ਜਾਂਦਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਗਜ਼ਨੀ ਤੋਂ ਕਾਬੁਲ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦਚਿੰਨ੍ਹਾਂ ਉੱਤੇ ਆਪਣੇ ਸਫ਼ਰ ਨੂੰ ਅੱਗੇ ਤੋਰਦੇ ਹੋਏ ਅਸੀਂ ਗਜ਼ਨੀ ਤੋਂ ਕਾਬੁਲ ਜਾ ਰਹੇ ਹਾਂ। ਸ਼ਕ ਮੁਹੱਬਤ ਨਾ ਨਿਕਾਲ ਕਾ ਕਰਤੇ ਪਾਸ ਹੁਕਮ ਦਾ ਜਾਈ ਸਾਥੀ ਦਰਗੇ ਸਚ ਕਬੂਲ। ਸ਼ਕ ਮੁਹੱਬਤ ਨਾ ਨਿਕਾਲ ਕਾ ਕਰਤੇ ਪਾਸ ਹੁਕਮ ਦਾ ਜਾਈ ਸਾਥੀ ਦਰਗੇ ਸਚ ਕਬੂਲ। ਹੁਕਮ ਦਾ ਜਾਈ ਸਾਥੀ ਦਰਗੇ ਸਚ ਕਬੂਲ। ਕਾਬੁਲ ਅਫਗਾਨਿਸਤਾਨ ਦੀ ਰਾਜਧਾਨੀ ਹੈ ਜੋ ਵਾਦੀ ਵਿੱਚ ਵਸਿਆ ਵਾਟੇ ਵਰਗਾ ਆਲਣਾ ਹੈ। ਵੱਖ-ਵੱਖ ਦੌਰ ਵਿੱਚ ਕਾਬੁਲ ਵੱਖ-ਵੱਖ ਮਜ਼ਹਬਾਂ ਅਤੇ ਤਹਿਜ਼ੀਬਾਂ ਦਾ ਘਰ ਰਿਹਾ ਹੈ, ਜਿਨ੍ਹਾਂ ਵਿੱਚ ਬੋਧੀ, ਹਿੰਦੂ, ਜ਼ੋਰਾਸਟਰਨ ਅਤੇ ਜੁਡਾਇਜ਼ਮ ਸ਼ਾਮਿਲ ਹਨ। ਹੁਣ ਕਾਬੁਲ ਬੁਨਿਆਦੀ ਤੌਰ ਉੱਤੇ ਇਸਲਾਮੀ ਸ਼ਹਿਰ ਹੈ। ਇਤਿਹਾਸਿਕ ਪੱਖੋਂ ਕਾਬੁਲ ਵੈਦਿਕ ਤਹਿਜ਼ੀਬ ਦਾ ਮਰਕਜ਼ ਰਿਹਾ ਹੈ। ਗੁਰੂ ਨਾਨਕ ਅਤੇ ਭਾਈ ਮਰਦਾਨਾ ਦੇ ਫੇਰੇ ਦੌਰਾਨ ਅਫਗਾਨਿਸਤਾਨ ਬਾਬਰ ਦੇ ਕਬਜ਼ੇ ਵਿੱਚ ਆ ਗਿਆ ਸੀ, ਜੋ ਮੁਗਲ ਸਾਮਰਾਜ ਦਾ ਬਾਨੀ ਸੀ। ਕਾਬੁਲ ਵਿੱਚ ਆਸਾ ਮਾਈ ਪਹਾੜ ਉੱਤੇ ਪੁਰਾਤਨ ਮੰਦਿਰ ਹੈ ਜੋ ਹਿੰਦੂ ਦੇਵੀ ਆਸਾ ਮਾਈ ਨੂੰ ਮਨਸੂਬ ਹੈ। ਆਸਾ ਦਾ ਮਾਇਨਾ ਉਮੀਦ ਹੈ ਅਤੇ ਮਾਈ ਦਾ ਮਾਂ ਹੈ। ਆਸਾ ਮਾਈ ਮੰਦਿਰ ਵਿੱਚ ਸਦੀਆਂ ਤੋਂ ਉਮੀਦ ਦੀ ਦੇਵੀ ਦੀ ਉਪਾਸਨਾ ਹੁੰਦੀ ਸੀ ਅਤੇ ਸੰਗਤ ਜੁੜਦੀ ਸੀ। ਸ਼ਾਇਦ ਇਸੇ ਕਾਰਨ ਗੁਰੂ ਨਾਨਕ ਇਸ ਸਥਾਨ ਉੱਤੇ ਰੂਹਾਨੀਅਤ ਤੇ ਆਰਜ਼ੂਮੰਦਾਂ ਨਾਲ ਗੋਸ਼ਟ ਕਰਨ ਪਹੁੰਚੇ ਸਨ। ਭਾਈ ਮਨੀ ਸਿੰਘ ਜਨਮ ਸਾਖੀ ਮੁਤਾਬਕ ਜ਼ਿਕਰ ਆਉਂਦਾ ਹੈ ਕਿ ਆਸਾ ਮਾਈ ਪਹਾੜ ਨੂੰ ਜਾਂਦੇ ਹੋਏ ਗੁਰੂ ਨਾਨਕ ਨੂੰ ਕੁਝ ਸਾਧੂ ਮਿਲੇ ਸਨ। ਉਹ ਗੁਰੂ ਨਾਨਕ ਦਾ ਲਿਬਾਸ ਦੇਖ ਕੇ ਉਹਨਾਂ ਦੇ ਮਜ਼ਹਬੀ ਝੁਕਾਅ ਦੀ ਸ਼ਨਾਖਤ ਨਹੀਂ ਕਰ ਸਕੇ। ਹਿੰਦੂ ਸਾਧੂਆਂ ਨੇ ਗੁਰੂ ਨਾਨਕ ਨੂੰ ਇਸਲਾਮੀ ਹੁਕਮਰਾਨ ਦੇ ਇਲਾਕੇ ਵਿੱਚ ਹਿੰਦੂ ਅਸਥਾਨ ਦੀ ਜ਼ਿਆਰਤ ਕਰਨ ਖਿਲਾਫ ਚੌਕਸ ਕੀਤਾ। ਮੁਸਲਮਾਨ ਫਕੀਰਾਂ ਨੇ ਉਹਨਾਂ ਨੂੰ ਗੈਰ ਇਸਲਾਮੀ ਅਸਥਾਨ ਉੱਤੇ ਜਾਣ ਕਾਰਨ ਕਾਫਿਰ ਕਰਾਰ ਦਿੱਤਾ, ਜਿਸ ਦੇ ਜਵਾਬ ਵਿੱਚ ਗੁਰੂ ਨਾਨਕ ਨੇ ਗਾਇਨ ਕੀਤਾ। ਬਾਬਾ ਅੱਲਾ ਅਗਮ ਪਾਰ ਪਾਕੀ ਨਾਏ ਪਾਕ ਥਾਏ ਸੱਚਾ ਪਰਵਦਗਾਰ
ਨਾਵ ਨ ਜਾਣੀਐ, ਨਾਵ ਕੇ ਵਡ ਨਾਉ। ਜਿਥੈ ਵਸੈ ਮੇਰਾ ਪਾਤਸ਼ਾਹ, ਸੋ ਕੇਵਡ ਹੈ ਥਾਉ। ਅੰਬੜ ਕੋਇ ਨ ਸਕਈ, ਹਉ ਕਿਸ ਨੂੰ ਪੁੱਛਣ ਜਾਉ। ਗੁਰੂ ਨਾਨਕ ਨੇ ਆਪਣੇ ਸ਼ਬਦ ਵਿੱਚ ਅੱਲਾ ਸ਼ਬਦ ਦਾ ਇਸਤੇਮਾਲ ਕੀਤਾ, ਜੋ ਅਰਬੀ ਵਿੱਚ ਮਾਇਨਾ ਸਿਰਜਣਹਾਰਾ ਹੈ। ਉਹਨਾਂ ਬਿਆਨਿਆ ਦਿੱਤਾ ਕਿ ਅਸੀਂ ਮਨੁੱਖ ਸਿਰਜਣਹਾਰ ਨੂੰ ਵੱਖ-ਵੱਖ ਨਾਮਾਂ ਨਾਲ ਬੁਲਾਉਂਦੇ ਹਾਂ, ਵੱਖ-ਵੱਖ ਮਜ਼ਹਬਾਂ ਨਾਲ ਜੋੜਦੇ ਹਾਂ ਅਤੇ ਵੱਖ-ਵੱਖ ਸਥਾਨਾਂ ਉੱਤੇ ਉਸ ਦੀ ਅਕੀਦਤ ਕਰਦੇ ਹਾਂ, ਪਰ ਉਹ ਹਾਜ਼ਰਾ ਹਜ਼ੂਰ ਇੱਕੋ ਹੈ। ਕੁਝ ਜਨਮ ਸਾਖੀ ਕਲਾ ਕਿਰਤਾਂ ਵਿੱਚ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੂੰ ਕਾਬੁਲ ਵਿੱਚ ਮਾਨ ਚੰਦ ਨਾਮ ਦੇ ਮੁਕਾਮੀ ਮਹਿਮਾਨ ਨਿਵਾਜ਼ ਨਾਲ ਦਰਸਾਇਆ ਗਿਆ ਹੈ। ਗੁਰੂ ਨਾਨਕ ਦੇ ਕਾਬੁਲ ਆਉਣ ਤੋਂ ਬਾਅਦ ਬਹੁਤ ਸਾਰੇ ਅਫਗਾਨੀ ਮੂਲ ਦੇ ਲੋਕਾਂ ਨੇ ਉਹਨਾਂ ਦੇ ਫਲਸਫੇ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਜੋ ਧਰਮਸ਼ਾਲਾ, ਉਦਾਸੀਆਂ, ਨਾਨਕਪੰਥੀਆਂ ਅਤੇ ਖਾਲਸਾ ਸਿੱਖਾਂ ਰਾਹੀਂ ਫੈਲਦਾ ਗਿਆ। ਅੰਦਾਜ਼ਾ ਇਹ ਹੈ ਕਿ ਸਨ 1992 ਵਿੱਚ ਅਫਗਾਨ ਖਾਨਾ ਜੰਗੀ ਸ਼ੁਰੂ ਹੋਣ ਵੇਲੇ ਨਾਨਕਪੰਥੀ ਸੰਗਤ ਦੀ ਆਬਾਦੀ ਤਕਰੀਬਨ 2.5 ਲੱਖ ਸੀ, ਜਿਸ ਵਿੱਚ ਹਿੰਦੂ ਅਤੇ ਸਿੱਖ ਸ਼ਾਮਲ ਸਨ। ਇਸ ਵੇਲੇ ਇਹ ਆਬਾਦੀ 1000 ਤੋਂ ਘੱਟ ਹੈ। ਕਾਬੁਲ ਵਿੱਚੋਂ ਹਿਜਰਤ ਕਰਨ ਤੋਂ ਪਹਿਲਾਂ ਇਸ ਬਰਾਦਰੀ ਦੀ ਖੁਸ਼ਹਾਲੀ ਦਾ ਅੰਦਾਜ਼ਾ ਸ਼ਹਿਰ ਦੇ ਗੁਰਦੁਆਰਿਆਂ ਦੀਆਂ ਖਾਲੀ ਇਮਾਰਤਾਂ ਤੋਂ ਲੱਗਦਾ ਹੈ। ਅਸੀਂ ਸ਼ੋਰ ਬਾਜ਼ਾਰ ਵਿੱਚ ਗੁਰਦੁਆਰਾ ਬਾਬਾ ਸ਼੍ਰੀ ਚੰਦ ਜਾ ਰਹੇ ਹਾਂ। ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇ ਕਾਬੁਲ ਆਉਣ ਦੀ ਯਾਦ ਵਿੱਚ ਬਣਿਆ ਇਹ ਪਹਿਲਾ ਅਸਥਾਨ ਹੈ। ਇਹ ਬਾਬਾ ਅਲਮਸਤ ਨੇ ਬਣਾਇਆ ਸੀ, ਜੋ ਗੁਰੂ ਨਾਨਕ ਦੇ ਫਲਸਫੇ ਦਾ ਪ੍ਰਚਾਰ ਕਰਨ ਵਾਲੇ ਉਦਾਸੀਨ ਸਨ। ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਕ ਬਾਬਾ ਅਲਮਸਤ ਗੌੜ ਕਸ਼ਮੀਰੀ ਪਰਿਵਾਰ ਵਿੱਚ 1553 ਈਸਵੀ ਵਿੱਚ ਜਨਮੇ ਸਨ ਅਤੇ 1643 ਈਸਵੀ ਵਿੱਚ ਫੌਤ ਹੋਏ। ਕਾਬੁਲ ਸ਼ਹਿਰ ਦੇ ਵਿਚਕਾਰ ਸ਼ੋਰ ਬਾਜ਼ਾਰ ਵਿੱਚ ਇਹ ਅਸਥਾਨ ਉਦਾਸੀਨ ਸੰਪਰਦਾਇ ਦੇ ਪੈਰੋਕਾਰਾਂ ਨੇ ਬਣਾਇਆ ਹੈ। ਇਸ ਅਸਥਾਨ ਉੱਤੇ ਗੁਰੂ ਨਾਨਕ, ਬਾਬਾ ਸ਼੍ਰੀ ਚੰਦ ਅਤੇ ਹਿੰਦੂ ਦੇਵੀਆਂ ਦੇਵਤਿਆਂ ਨੂੰ ਥਾਂ ਦਿੱਤੀ ਗਈ ਹੈ। ਇਹ ਅਸਥਾਨ ਦੀ ਸੇਵਾ ਸੰਭਾਲ ਕਾਬੁਲ ਵਿੱਚ ਰਹਿ ਗਏ ਗਿਣਤੀ ਦੇ ਸਿੱਖ ਅਤੇ ਨਾਨਕਪੰਥੀ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਬਾਬਾ ਸ਼੍ਰੀ ਚੰਦ ਵੀ ਕਾਬੁਲ ਆਏ ਸਨ ਅਤੇ ਗੁਰੂ ਨਾਨਕ ਦੇ ਸੁਨੇਹੇ ਨੂੰ ਵਰਤਾਉਣ ਵਿੱਚ ਉਹਨਾਂ ਨੇ ਨਿੱਘਰ ਹਿੱਸਾ ਪਾਇਆ। ਅਸੀਂ ਹੁਣ ਕਾਬੁਲ ਸ਼ਹਿਰ ਦੇ ਪਾਈਨ ਚੌਕ ਜਾ ਰਹੇ ਹਾਂ। ਪਾਈਨ ਚੌਕ ਦੀ ਇਸ ਕਾਰੋਬਾਰੀ ਇਮਾਰਤ ਵਾਲੀ ਥਾਂ ਉੱਤੇ ਗੁਰੂ ਨਾਨਕ ਦੇ ਕਾਬੁਲ ਆਉਣ ਦੀ ਯਾਦ ਵਿੱਚ ਸਭ ਤੋਂ ਪੁਰਾਣਾ ਗੁਰਦੁਆਰਾ ਹੁੰਦਾ ਸੀ। ਇਸ ਇਲਾਕੇ ਦੀ ਵਿਕਾਸ ਲਈ ਉਹ ਗੁਰਦੁਆਰਾ ਅਤੇ ਉਸ ਦੇ ਨਾਲ ਜੁੜਦੀ ਮਸਜਿਦ ਨੂੰ ਸਰਕਾਰ ਨੇ ਖਰੀਦ ਲਿਆ ਸੀ। ਅਸੀਂ ਹੁਣ ਗੁਰਦੁਆਰਾ ਕਰਤੇ ਪਰਵਾਨ ਜਾ ਰਹੇ ਹਾਂ, ਜੋ ਮੌਜੂਦਾ ਦੌਰ ਵਿੱਚ ਕਾਬੁਲ ਦੀ ਸਿੱਖ ਅਤੇ ਹਿੰਦੂ ਨਾਨਕਪੰਥੀ ਸੰਗਤ ਦੇ ਜੁੜਨ ਵਾਲਾ ਮੁੱਖ ਅਸਥਾਨ ਹੈ। ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮੁਕਾਮੀ ਲੋਕ ਜ਼ਿਕਰ ਕਰਦੇ ਹਨ ਕਿ ਅਫਗਾਨਿਸਤਾਨ ਵਿੱਚ ਸਨ 1992 ਵਿੱਚ ਸਿਆਸੀ ਜ਼ਲਜ਼ਲਾ ਆਉਣ ਤੋਂ ਪਹਿਲਾਂ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਅਫਗਾਨੀ ਮੁਸਲਮਾਨ ਗੁਰਦੁਆਰਿਆਂ ਵਿੱਚ ਆਉਂਦੇ ਸਨ। ਬਹੁਤ ਉਪਰਾਲਿਆਂ ਤੋਂ ਬਾਅਦ ਸਾਡਾ ਰਾਬਤਾ ਉਸਤਾਦ ਲਾਲੀ ਨਾਲ ਕਾਇਮ ਹੋਇਆ, ਜੋ ਉਸਤਾਦ ਰਹੀਮ ਬਖਸ਼ ਦੀ ਜਦ ਵਿੱਚੋਂ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਬਹੁਤ ਸ਼ਰਧਾ ਨਾਲ ਗਾਉਂਦੇ ਸਨ। शक मोहब्बत ना निकाल का करते पास ओ कम राजाई साबी दरगे सच कबूल साहिब लिखा मंगसी दुनिया देख नबूल दिल दरवानी जो करे दरवेश दिलदार शक मोहब्बत ना निकाल का करते ਮੈਂ ਕਾਬੁਲ ਵਿੱਚ ਰਹਿੰਦਾ ਅਤੇ ਹਿੰਦੂ ਸਿੱਖਾਂ ਦੇ ਇਲਾਕੇ ਵਿੱਚ ਵੱਡਾ ਹੋਇਆ। ਮੈਨੂੰ ਹਿੰਦੂ ਸਿੱਖ ਬਿਰਾਦਰੀ ਦੀ ਰੂਹਾਨੀ ਮੌਸੀਕੀ ਪਸੰਦ ਸੀ। ਮੈਂ ਬਿਰਾਦਰੀ ਦੇ ਮੰਦਿਰਾਂ ਅਤੇ ਗੁਰਦੁਆਰਿਆਂ ਵਿੱਚ ਮੌਸੀਕੀ ਸਿਖਾਉਂਦਾ ਸਾਂ। ਮੈਂ ਬਾਬਾ ਨਾਨਕ ਸਾਹਿਬ ਦਾ ਸ਼ਬਦ ਸੁਣਾਉਂਦਾ ਹਾਂ ਜੋ ਮੈਨੂੰ ਯਾਦ ਹੈ। बाबा नानक साहब याद गरفتیم हमेशा इन्हीं चीज़ों را याद गरفتیم و یک شعرش कल परवान कतेब कुरान पूती पंडित रहे पुरान नानक नाम पया रहमान कर करता तू है को जान कर परवान कतेब कुरान पूती पंडित रहे ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕਾਬੁਲ ਤੋਂ ਜਲਾਲਾਬਾਦ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਕਾਬੁਲ ਤੋਂ ਜਲਾਲਾਬਾਦ ਜਾ ਰਹੇ ਹਾਂ। ਹਿੰਦੂ ਕੁਸ਼ ਪਹਾੜਾਂ ਦੇ ਦੱਖਣ ਵਾਲੇ ਪਾਸੇ ਪਠਾਰ ਵਿੱਚ ਜਲਾਲਾਬਾਦ ਕਾਬੁਲ ਅਤੇ ਕੁਨੇਰ ਨਦੀਆਂ ਦੇ ਸੰਗਮ ਉੱਤੇ ਵਸਿਆ ਹੈ। ਇਹ ਪੂਰਬੀ ਅਫਗਾਨਿਸਤਾਨ ਵਿੱਚ ਨਾਨਗਰਹਾਰ ਸੂਬੇ ਦੀ ਰਾਜਧਾਨੀ ਹੈ। ਇਹ ਖੈਬਰ ਦਰਰੇ ਵਿੱਚੋਂ ਜਰਨੈਲੀ ਸੜਕ ਰਾਹੀਂ ਤੋਰਖਮ ਸਰਹੱਦ ਤੋਂ ਪਾਕਿਸਤਾਨ ਨਾਲ ਲੱਗਦਾ ਹੈ। ਇਹ ਸਮਾਜਿਕ ਅਤੇ ਸੌਦਾਗਰੀ ਦੀ ਸਰਗਰਮੀ ਦਾ ਅਹਿਮ ਮਰਕਜ਼ ਹੈ। ਨਾਮੀ ਬੁੱਧ ਭਿਕਸ਼ੂ ਜ਼ੁਆਨ ਜ਼ੰਗ ਨੇ 630 ਈਸਵੀ ਵਿੱਚ ਇਸ ਸ਼ਹਿਰ ਦਾ ਜ਼ਿਕਰ ਅਦੀਨਾਪੁਰ ਦੇ ਨਾਮ ਨਾਲ ਕੀਤਾ ਹੈ, ਜੋ ਗ੍ਰੀਕੋ ਬੋਧੀ ਤਹਿਜ਼ੀਬ ਦਾ ਮਰਕਜ਼ ਸੀ। ਜਲਾਲਾਬਾਦ ਵਿੱਚ ਅਸੀਂ ਗੁਰੂ ਨਾਨਕ ਦਰਬਾਰ ਗੁਰਦੁਆਰਾ ਜਾ ਰਹੇ ਹਾਂ। ਜਲਾਲਾਬਾਦ ਪਹੁੰਚਣ ਤੋਂ ਬਾਅਦ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਲੰਡਾ ਦਰਿਆ ਦੇ ਕਿਨਾਰੇ ਕਿਆਮ ਕੀਤਾ, ਜਿਸ ਦਾ ਮੌਜੂਦਾ ਨਾਮ ਕਾਬੁਲ ਦਰਿਆ ਹੈ। ਹੁਣ ਇਸ ਦਰਿਆ ਦਾ ਵਹਿਣ ਬਦਲ ਗਿਆ ਹੈ। ਗੁਰੂ ਨਾਨਕ ਦੇ ਜਲਾਲਾਬਾਦ ਆਉਣ ਦੀ ਯਾਦ ਵਿੱਚ ਗੁਰੂ ਨਾਨਕ ਦਰਬਾਰ ਬਣਾਇਆ ਗਿਆ ਹੈ। ਜਲਾਲਾਬਾਦ ਦੀ ਸਿੱਖ ਸੰਗਤ ਦੀ ਅਗਵਾਈ ਨਾਲ ਅਸੀਂ ਲਾਗੇ ਦੇ ਪਿੰਡ ਸੁਲਤਾਨਪੁਰ ਵੱਲ ਤੁਰੇ, ਜਿੱਥੇ ਗੁਰੂ ਨਾਨਕ ਦੀ ਯਾਦ ਵਿੱਚ ਇੱਕ ਸਥਾਨ ਬਣਿਆ ਹੈ। ਸੁਲਤਾਨਪੁਰ ਦੇ ਲਾਗੇ ਅਸੀਂ ਚਾਰ ਬਾਗ ਪਿੰਡ ਵਿੱਚ ਪੀਰ ਰਤਨ ਨਾਥ ਦੀ ਦਰਗਾਹ ਉੱਤੇ ਰੁਕੇ।
ਰਤਨਨਾਥ ਦਾ ਸਮਾਂ ਗੁਰੂ ਨਾਨਕ ਤੋਂ ਪਹਿਲਾਂ ਹੈ। ਨੇਪਾਲ ਦੇ ਵਾਸੀ ਪੀਰ ਰਤਨਨਾਥ 10ਵੀਂ ਸਦੀ ਦੇ ਰੂਹਾਨੀ ਰਹਿਬਰ ਗੁਰੂ ਗੋਰਖਨਾਥ ਦੇ ਚੇਲੇ ਸਨ। ਹਿੰਦੂ ਉਹਨਾਂ ਨੂੰ ਰਤਨਨਾਥ ਅਤੇ ਮੁਸਲਮਾਨ ਉਹਨਾਂ ਨੂੰ ਹਾਜੀ ਰਤਨ ਬੁਲਾਉਂਦੇ ਹਨ। ਦੋਵਾਂ ਮਜ਼ਹਬਾਂ ਵਿੱਚ ਉਹਨਾਂ ਦੀ ਮਾਨਤਾ ਹੈ। ਦੋਵਾਂ ਨੇ ਮਿਲ ਕੇ ਅਫਗਾਨਿਸਤਾਨ ਵਿੱਚ ਉਹਨਾਂ ਦੀ ਅਕੀਦਤ ਵਿੱਚ ਨਾਥ ਜੋਗੀਆਂ ਦੀ ਯਾਦਗਾਰ ਵਿੱਚ ਇਹ ਡੇਰਾ ਬਣਾਇਆ ਹੈ। ਆਪਣੀ ਉਦਾਸੀਆਂ ਦੌਰਾਨ ਗੁਰੂ ਨਾਨਕ ਨੇ ਗੋਰਖਪੰਥੀ ਨਾਥ ਜੋਗੀਆਂ ਨਾਲ ਵੱਖ-ਵੱਖ ਇਲਾਕਿਆਂ ਵਿੱਚ ਗੋਸ਼ਟ ਕੀਤਾ। ਦਿਲਚਸਪ ਹੈ ਕਿ ਅਜਿਹੀਆਂ ਕਈ ਥਾਵਾਂ ਉੱਤੇ ਗੁਰੂ ਨਾਨਕ ਦੀ ਯਾਦ ਵਿੱਚ ਬਣੇ ਅਸਥਾਨ ਨਾਥ ਜੋਗੀਆਂ ਦੇ ਅਸਥਾਨ ਦੇ ਲਾਗੇ ਬਣੇ ਹਨ। ਅਸੀਂ ਅੱਗੇ ਗੁਰੂ ਨਾਨਕ ਨੂੰ ਮਨਸੂਬ ਅਸਥਾਨ ਉੱਤੇ ਲਾਗੇ ਵਾਲੇ ਪਿੰਡ ਸੁਲਤਾਨਪੁਰ ਜਾ ਰਹੇ ਹਾਂ। In the outskirts of Jalalabad, ਜਲਾਲਾਬਾਦ ਦੇ ਬਾਹਰਵਾਰ ਸੁਲਤਾਨਪੁਰ ਪਿੰਡ ਸੁਰਖ ਰੋਡ ਉੱਤੇ ਹੈ। ਮੁਕਾਮੀ ਲੋਕਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਨੇ ਇਸ ਖੁਸ਼ਕ ਅਤੇ ਸੁੱਕੇ ਇਲਾਕੇ ਵਿੱਚ ਪਾਣੀ ਦਾ ਝਰਨਾ ਖੋਲ੍ਹਿਆ। in this dry and arid region. The locals here now call it ਮੁਕਾਮੀ ਲੋਕ ਇਸ ਨੂੰ ਚਸ਼ਮਾ ਸਾਹਿਬ ਕਹਿੰਦੇ ਹਨ। ਪੁਰਾਣੀਆਂ ਜਨਮ ਸਾਖੀਆਂ ਵਿੱਚ ਇਸ ਝਰਨੇ ਦਾ ਜ਼ਿਕਰ ਨਹੀਂ ਆਉਂਦਾ। ਸੀਨਾ ਬਸੀਨਾ ਚਲੀ ਆ ਰਹੀ ਰੀਤ ਵਿੱਚ ਕਈ ਮਾਰੂ ਇਲਾਕਿਆਂ ਵਿੱਚ ਝਰਨੇ ਖੋਲ੍ਹਣ ਦੀਆਂ ਕਹਾਣੀਆਂ ਅਕਸਰ ਗੁਰੂ ਨਾਨਕ ਨਾਲ ਜੋੜੀਆਂ ਗਈਆਂ ਹਨ। ਮੇਰੀ ਨਿਮਾਣੀ ਰਾਏ ਵਿੱਚ ਇੱਕ ਖੁਸ਼ਕ ਮਨਾਂ ਦੀ ਪਿਆਸ ਬੁਝਾਉਣ ਲਈ ਰੂਹਾਨੀ ਵਿਵੇਕ ਦੇ ਵਹਿਣ ਦੀ ਤਸ਼ਬੀਹ ਨੁਮਾਇੰਦਗੀ ਹੈ। ਸਮਾਜ ਦਾ ਵਿਕਾਸ ਹੋਇਆ ਹੈ, ਪਰ ਹਾਲੇ ਵਿੱਚ ਕਈ ਪੱਖਾਂ ਤੋਂ ਮਨਾਂ ਦੀ ਖੁਸ਼ਕੀ ਕਾਇਮ ਹੈ। ਹੁਣ ਵੀ ਖੁਸ਼ਕ ਮਨ ਦੀ ਮਾਰ ਔਰਤ ਉੱਤੇ ਵਿਤਕਰੇ ਵਜੋਂ ਪੈਂਦੀ ਹੈ। ਗੁਰੂ ਨਾਨਕ ਨੇ 16ਵੀਂ ਸਦੀ ਦੌਰਾਨ ਇਸ ਸਮਾਜਿਕ ਔਗੁਣ ਖਿਲਾਫ ਆਵਾਜ਼ ਬੁਲੰਦ ਕੀਤੀ ਅਤੇ ਚੇਤਨਾ ਦਾ ਪਸਾਰਾ ਕੀਤਾ। ਪੰਡ ਜੰਮੀਏ ਪੰਡ ਨਿੰਮੀਏ ਪੰਡ ਮੰਗਣ ਵੇ ਆਹੋ ਪੰਡੋ ਹੋਵੇ ਦੋਸਤੀ पंडो चल राहो पंड मुआ पंड पालिए पंड होवे बंदान सो क्यों मंदा किए जित जमे राजान। ਗੁਰੂ ਨਾਨਕ ਨੇ ਆਖਿਆ ਕਿ ਔਰਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਨਮ ਦਿੰਦੀਆਂ ਹਨ, ਗੁਣੀ ਮਨੁੱਖ ਪੈਦਾ ਕਰਦੀਆਂ ਹਨ, ਸਮਾਜ ਵਿੱਚ ਹਰ ਪੱਖੋਂ ਨਿੱਘਰ ਹਿੱਸਾ ਪਾਉਂਦੀਆਂ ਹਨ, ਪਰ ਉਹਨਾਂ ਨਾਲ ਲਗਾਤਾਰ ਵਿਤਕਰਾ ਹੁੰਦਾ ਹੈ। ਸਮਾਜਿਕ ਮੁੱਦਿਆਂ ਉੱਤੇ ਗੁਰੂ ਨਾਨਕ ਦੀ ਸੋਚ ਆਪਣੇ ਦੌਰ ਤੋਂ ਬਹੁਤ ਅੱਗੇ ਸੀ। ਉਹਨਾਂ ਨੇ ਲਿੰਗ ਨਾ ਬਰਾਬਰੀ ਦੀ ਸਖਤ ਨਿਖੇਧੀ ਕੀਤੀ। ਜਲਾਲਾਬਾਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੁਰਮ ਇਲਾਕੇ ਰਾਹੀਂ ਸਫ਼ਰ ਕੀਤਾ। ਹੁਣ ਡੁਰਨ ਲਾਈਨ ਇਸ ਇਲਾਕੇ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵੰਡਦੀ ਹੈ। ਪੰਦਰਵੀਂ ਸਦੀ ਵਿੱਚ ਕਾਬੁਲ ਤੋਂ ਪੇਸ਼ਾਵਰ ਸਫ਼ਰ ਕਰਨ ਦਾ ਰਾਹ ਕੁਰਮ ਦਰਰੇ ਵਿੱਚੋਂ ਜਾਂਦਾ ਸੀ। ਅਸੀਂ ਅਫਗਾਨਿਸਤਾਨ ਦੇ ਕੁਰਮ ਇਲਾਕੇ ਵਿੱਚ ਚਮਕਨੀ ਦੇ ਪਿੰਡ ਬਾਬੂ ਖੇਲ ਜਾ ਰਹੇ ਹਾਂ, ਜਿੱਥੇ ਕੁਝ ਸਾਲ ਪਹਿਲਾਂ ਤੱਕ ਗੁਰੂ ਨਾਨਕ ਦੀ ਨਾਮਲੇਵਾ ਸੰਗਤ ਵੱਡੀ ਗਿਣਤੀ ਵਿੱਚ ਵਸਦੀ ਸੀ। ਅਸੀਂ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੀ ਸਰਹੱਦ ਤੋਂ ਕੁਝ ਦੂਰ ਬਾਬੂ ਖੇਲ ਵਿੱਚ ਹਾਂ। ਭਾਈ ਮਰਦਾਨਾ ਦੇ ਪੂਰੇ ਹੋਣ ਬਾਰੇ ਦੋ ਬਿਰਤਾਂਤ ਪ੍ਰਚਲਿਤ ਹਨ। ਬਾਅਦ ਵਿੱਚ ਲਿਖੀ ਗਈ ਬਾਲਾ ਜਨਮ ਸਾਖੀ ਮੁਤਾਬਕ ਭਾਈ ਮਰਦਾਨਾ ਨੇ ਆਖਰੀ ਸਵਾਸ ਕੁਰਮ ਇਲਾਕੇ ਵਿੱਚ ਲਏ। ਬਾਲਾ ਜਨਮ ਸਾਖੀ ਦੀਆਂ ਕੁਝ ਜਿਲਦਾਂ ਵਿੱਚ ਦਰਜ ਕਲਾਕਿਰਤਾਂ ਦਰਸਾਉਂਦੀਆਂ ਹਨ ਕਿ ਭਾਈ ਮਰਦਾਨਾ ਦੀ ਦੇਹ
ਅੰਗੀਠੇ ਵਿੱਚ ਰੱਖੀ ਗਈ। ਬਾਕੀ ਕਲਾਕ੍ਰਿਤਾਂ ਵਿੱਚ ਕਬਰ ਦਿਖਾਈ ਗਈ ਹੈ, ਜਿਸ ਨਾਲ ਉਹਨਾਂ ਨੂੰ ਦਫਨ ਕੀਤੇ ਜਾਣ ਦਾ ਇਸ਼ਾਰਾ ਮਿਲਦਾ ਹੈ। ਪੁਰਾਣੀ ਜਨਮ ਸਾਖੀਆਂ ਵਿੱਚ ਦਰਜ ਹੈ ਕਿ ਉਹਨਾਂ ਨੇ ਅੰਤਿਮ ਸਾਹ ਕਰਤਾਰਪੁਰ ਵਿੱਚ ਲਿਆ ਸੀ। ਡਾਕਟਰ ਕਿਰਪਾਲ ਸਿੰਘ ਦੀ ਕਿਤਾਬ ਜਨਮ ਸਾਖੀ ਪਰੰਪਰਾ ਵਿੱਚ ਦਰਜ ਹੈ ਕਿ ਭਾਈ ਮਰਦਾਨਾ ਨੇ ਗੁਰੂ ਨਾਨਕ ਦੇ ਨਾਲ ਕਰਤਾਰਪੁਰ ਤੱਕ ਸਫ਼ਰ ਕੀਤਾ। ਅਸੀਂ ਇਸ ਬਿਰਤਾਂਤ ਮੁਤਾਬਕ ਅੱਗੇ ਵਧ ਰਹੇ ਹਾਂ। This Gurdwara Thada Sahib was ਇਹ built ਗੁਰਦੁਆਰਾ ਥੜਾ ਸਾਹਿਬ ਬਾਬੂ ਖੇਲ ਵਿੱਚ ਨਾਨਕ ਪੰਥੀ ਬਰਾਦਰੀ ਨੇ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਬਣਾਇਆ ਸੀ। It is the last Gurdwara ਇਹ ਗੁਰੂ ਨਾਨਕ ਦੇ ਅਫਗਾਨਿਸਤਾਨ ਦੇ ਸਫ਼ਰ ਉੱਤੇ ਆਖਰੀ ਗੁਰਦੁਆਰਾ ਹੈ। ਕੁਰਮ ਇਲਾਕੇ ਵਿੱਚ ਭਾਈ ਮਰਦਾਨਾ ਦੇ ਪੂਰੇ ਹੋ ਜਾਣ ਦੀ ਕੋਈ ਨਿਸ਼ਾਨੀ ਜਾਂ ਸਥਾਨ ਨਹੀਂ ਹੈ। ਅਫਗਾਨਿਸਤਾਨ ਦੀ ਸਮੁੱਚੀ ਬਰਾਦਰੀ ਪੁਰਾਣੇ ਦੌਰ ਦੀਆਂ ਯਾਦਾਂ ਤਾਜ਼ਾ ਕਰਨ ਲਈ ਸਾਲ ਵਿੱਚ ਇੱਕ ਵਾਰ ਗੁਰਦੁਆਰਾ ਥੜਾ ਸਾਹਿਬ ਆਉਂਦੀ ਹੈ। ਗੁਰੂ ਨਾਨਕ ਨੇ ਜ਼ਿਕਰ ਕੀਤਾ ਕਿ ਜ਼ਿੰਦਗੀ ਅਤੇ ਮੌਤ ਦੀ ਤੰਦ ਇੱਕ ਸਾਹ ਨਾਲ ਬੰਨੀ ਹੋਈ ਹੈ। ਮਨੁੱਖ ਅਣਜਾਣ ਹੈ ਕਿ ਕਿਹੜਾ ਸਾਹ ਆਖਰੀ ਹੋਵੇਗਾ, ਪਰ ਮਨੁੱਖ ਨੂੰ ਹਰ ਸਾਹ ਦੀ ਸਦਵਰਤੋਂ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾਕੇ ਜੀ ਪਰਾਣਾ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਕੇਤੇ ਕੇ ਦਿਨਾ। ਕੁਰਮ ਇਲਾਕੇ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪਾਰਾ ਚਿਨਾਰ ਦਾ ਸਫ਼ਰ ਕੀਤਾ। ਅਸੀਂ ਹਵਾਈ ਸਫ਼ਰ ਕਰਦੇ ਹੋਏ ਅਫਗਾਨਿਸਤਾਨ ਤੋਂ ਪਾਕਿਸਤਾਨ ਜਾ ਰਹੇ ਹਾਂ ਤੇ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਆਪਣਾ ਸਫ਼ਰ ਕੁਰਮ ਇਲਾਕੇ ਦੇ ਪਾਰਾ ਚਿਨਾਰ ਤੋਂ ਅੱਗੇ ਤੋਰਾਂਗੇ। ਪਾਰਾ ਚਿਨਾਰ ਦੀ ਵਾਦੀ ਪਾਕਿਸਤਾਨ ਵਿੱਚ ਅਫਗਾਨਿਸਤਾਨ ਦੀ ਸਰਹੱਦ ਦੇ ਲਾਗੇ ਹੈ। ਪਾਰਾ ਚਿਨਾਰ ਦਾ ਨਾਮ ਪਾਰਾ ਤੋਂ ਪਿਆ ਹੈ, ਜੋ ਇਸ ਵਾਦੀ ਦਾ ਇੱਕ ਕਬੀਲਾ ਹੈ ਅਤੇ ਚਿਨਾਰ ਦਾ ਦਰਖਤ ਇਸ ਇਲਾਕੇ ਵਿੱਚ ਬਹੁਤ ਹੁੰਦਾ ਹੈ। ਇਸ ਇਲਾਕੇ ਵਿੱਚ ਨਾਨਕ ਪੰਥੀ ਸਿੱਖ ਅਤੇ ਹਿੰਦੂ ਆਬਾਦੀ ਦੀ ਗਿਣਤੀ 1947 ਦੀ ਵੰਡ ਤੋਂ ਬਾਅਦ ਬਹੁਤ ਘਟ ਗਈ ਹੈ। ਬਾਅਦ ਵਿੱਚ ਸਰਹੱਦੀ ਇਲਾਕੇ ਦੀ ਸਿਆਸੀ ਉਥਲ-ਪੁਥਲ ਨੇ ਬਰਾਦਰੀ ਨੂੰ ਮਹਿਫੂਜ਼ ਥਾਵਾਂ ਉੱਤੇ ਜਾਣ ਲਈ ਮਜਬੂਰ ਕਰ ਦਿੱਤਾ। ਨਤੀਜੇ ਵਜੋਂ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਬਣੇ ਕਈ ਅਸਥਾਨ ਵੀਰਾਨ ਹੋ ਗਏ। ਮੌਜੂਦਾ ਦੌਰ ਵਿੱਚ ਸਾਲ ਵਿੱਚ ਕਈ ਮੌਕਿਆਂ ਉੱਤੇ ਖੈਬਰ ਪਖਤੂਨਖਵਾ ਇਲਾਕੇ ਦੇ ਗੁਰੂ ਨਾਨਕ ਦੇ ਸ਼ਰਧਾਲੂ ਪਾਰਾ ਚਿਨਾਰ ਵਿੱਚ ਮਜ਼ਹਬੀ ਸੇਵਾ ਕਰਨ ਆਉਂਦੇ ਹਨ। ਪਾਰਾ ਚਿਨਾਰ ਵਿੱਚ ਅਸੀਂ ਪਹਿਲਾਂ ਮਾਲੀ ਖੇਲ ਨਾਮ ਦੇ ਪਿੰਡ ਜਾ ਰਹੇ ਹਾਂ। On
on their way from Afghanistan to ਅਫਗਾਨਿਸਤਾਨ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਕੁਰਮ ਦर्रे ਰਾਹੀਂ ਪੇਸ਼ਾਵਰ ਦਾ ਸਫ਼ਰ ਕੀਤਾ। ਮਾਲੀ ਖੇਲ ਦਾ ਇਹ ਗੁਰਦੁਆਰਾ ਉਸ ਸਥਾਨ ਉੱਤੇ ਬਣਿਆ ਹੈ ਜਿੱਥੇ ਉਹਨਾਂ ਨੇ ਪਾਰਾ ਚਿਨਾਰ ਵਿੱਚ ਪਹਿਲਾ ਕਿਆਮ ਕੀਤਾ ਸੀ। ਇਨ ਪਾਰਾ ਚਿਨਾਰ ਹੁਣ ਅਸੀਂ ਪਾਰਾ ਚਿਨਾਰ ਵਿੱਚ ਮਲਾਨਾ ਜਾ ਰਹੇ ਹਾਂ। In the valley of ਪਾਰਾ ਚਿਨਾਰ ਦੀ ਘਾਟੀ ਵਿੱਚ ਮਾਲੀ ਖੇਲ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਮਲਾਨਾ ਪਹੁੰਚੇ। ਇਹ ਗੁਰਦੁਆਰਾ ਟੱਲਾ ਸਾਹਿਬ ਉਹਨਾਂ ਦੀ ਫੇਰੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਗੁਰਦੁਆਰਾ ਘਾਟੀ ਵਿੱਚ ਪਹਾੜੀ ਦੀ ਚੋਟੀ ਤੇ ਹੈ ਜੋ ਅਫਗਾਨਿਸਤਾਨ ਦੀ ਸਰਹੱਦ ਨਾਲ 3 ਪਾਸਿਆਂ ਤੋਂ ਘਿਰਿਆ ਹੋਇਆ ਹੈ। ਪਾਰਾ ਚਿਨਾਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੇਸ਼ਾਵਰ ਜਾਣ ਲਈ ਕੁਹਾੜ ਸ਼ਹਿਰ ਦੇ ਲਾਗੇ ਦੇ ਪਿੰਡ ਇਬਰਾਹਿਮ ਜ਼ਾਈ ਰਾਹੀਂ ਸਫ਼ਰ ਕੀਤਾ। ਪਾਰਾ ਚਿਨਾਰ ਦੇ ਮਲਾਨਾ ਤੋਂ ਅਸੀਂ ਇਬਰਾਹਿਮ ਜ਼ਾਈ ਰੁਕੇ ਹਾਂ ਜਿੱਥੇ ਗੁਰੂ ਨਾਨਕ ਦੇ ਇਸ ਇਲਾਕੇ ਵਿੱਚ ਆਉਣ ਦੀ ਯਾਦ ਵਿੱਚ ਅਸਥਾਨ ਬਣਿਆ ਹੈ। ਗੁਰੂ ਨਾਨਕ ਦੇ ਸ਼ਰਧਾਲੂ ਇਸ ਇਲਾਕੇ ਵਿੱਚ ਹੁਣ ਨਹੀਂ ਰਹਿੰਦੇ, ਪਰ ਹਾਲੀਆ ਸਾਲਾਂ ਵਿੱਚ ਪੇਸ਼ਾਵਰ ਦੀ ਸਿੱਖ ਸੰਗਤ ਨੇ ਇਸ ਗੁਰਦੁਆਰੇ ਦੀ ਨਵੇਂ ਸਿਰੇ ਤੋਂ ਸੇਵਾ ਸੰਭਾਲ ਕੀਤੀ ਹੈ ਅਤੇ ਇਸ ਸਥਾਨ ਉੱਤੇ ਸਾਲਾਨਾ ਜੋੜ ਮੇਲਾ ਹੁੰਦਾ ਹੈ। ਇਬਰਾਹਿਮ ਜ਼ਾਈ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੇਸ਼ਾਵਰ ਦਾ ਸਫ਼ਰ ਕੀਤਾ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਇਬਰਾਹਿਮ ਜ਼ਾਈ ਤੋਂ ਪੇਸ਼ਾਵਰ ਵਾਦੀ ਜਾ ਰਹੇ ਹਾਂ। ਪੇਸ਼ਾਵਰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਹੈ। ਇਸ ਦੀ ਜ਼ਿਆਦਾਤਰ ਆਬਾਦੀ ਪਖਤੂਨ ਮੂਲ ਦੀ ਹੈ। ਗੁਰੂ ਨਾਨਕ ਦੇ ਦੌਰ ਵਿੱਚ ਇਸ ਸ਼ਹਿਰ ਦਾ ਨਾਮ ਪਾਰਾਸ਼ਾਵਰ ਸੀ। ਸੰਸਕ੍ਰਿਤ ਮੂਲ ਦੇ ਇਸ ਲਫ਼ਜ਼ ਦਾ ਮਾਇਨਾ ਮਰਦਾਂ ਦਾ ਸ਼ਹਿਰ ਹੈ। ਬਾਦਸ਼ਾਹ ਅਕਬਰ ਦੇ ਸਮੇਂ ਵਿੱਚ ਇਸ ਦਾ ਨਾਮ ਬਦਲ ਕੇ ਪੇਸ਼ਾਵਰ ਕਰ ਦਿੱਤਾ ਗਿਆ। ਇਤਿਹਾਸ ਦੇ ਇੱਕ ਦੌਰ ਵਿੱਚ ਇਹ ਸ਼ਹਿਰ ਵੰਨ ਸਮੰਨੇ ਅਤੇ ਅਮੀਰ ਤਹਿਜ਼ੀਬਾਂ ਦਾ ਬੂਹਾ ਰਿਹਾ ਹੈ। ਇਸ ਸ਼ਹਿਰ ਵਿੱਚ ਪੁਰਾਤਨ ਵਿਦਵਾਨ ਪਾਨੀਨੀ ਨੇ ਆਪਣੀ ਕਿਤਾਬ ਅਸ਼ਟਾਧਿਆਇ ਲਿਖੀ ਜੋ ਆਧੁਨਿਕ ਬੋਲੀਆਂ ਦੇ ਭਾਸ਼ਾ ਵਿਗਿਆਨ ਦੇ ਸੰਰਚਨਾਤਮਕ ਅਧਿਐਨ ਦੀ ਬੁਨਿਆਦ ਹੈ। ਜਦੋਂ ਬਾਬਰ ਇੱਧਰ ਆਇਆ ਸੀ ਉਸੇ ਵਕਤ ਬਾਬਾ ਗੁਰੂ ਨਾਨਕ ਜੀ ਇਸ ਇਲਾਕੇ ਵਿੱਚ ਸਫ਼ਰ ਕਰ ਰਹੇ ਸਨ ਅਤੇ ਉਹਨਾਂ ਦਾ ਰੂਹਾਨੀ ਸਫ਼ਰ ਸੀ। ਉਹ ਹੱਕ ਦੀ ਤਲਾਸ਼ ਵਿੱਚ ਉਹ ਫਿਰ ਰਹੇ ਸਨ। ਉਸ ਜ਼ਮਾਨੇ ਵਿੱਚ ਪੇਸ਼ਾਵਰ ਮੁਖਤਲਿਫ ਮਜ਼ਹਬਾਂ ਦਾ ਗੜ੍ਹ ਸਮਝਿਆ ਜਾਂਦਾ ਸੀ। ਉਸ ਜ਼ਮਾਨੇ ਵਿੱਚ ਇੱਧਰ ਮੁਸਲਮਾਨ ਸੀ ਪਰ ਇੰਨੀ ਤਾਦਾਦ ਨਹੀਂ ਸੀ ਕਿ ਉਸ ਨੂੰ ਖਾਲਿਸ ਮੁਸਲਮਾਨਾਂ ਦਾ ਸ਼ਹਿਰ ਕਿਹਾ ਜਾ ਸਕਦਾ ਹੋਵੇ। ਅਸੀਂ ਪੇਸ਼ਾਵਰ ਦੇ ਅੰਦਰੂਨ ਸ਼ਹਿਰ ਵਿੱਚ ਗੋਰਖ ਹਟਰੀ ਵਿਖੇ ਪੁਰਾਤਨ ਸ਼ਿਵ ਮੰਦਿਰ ਜਾ ਰਹੇ ਹਾਂ। ਗੋਰਖ ਹਟਰੀ ਪੇਸ਼ਾਵਰ ਸ਼ਹਿਰ ਦੇ ਵਿਚਕਾਰ ਅਹਿਮ ਪੁਰਾਤਤਵ ਸਥਾਨ ਹੈ ਜਿਸ ਦੇ ਇਤਿਹਾਸ ਦੀਆਂ ਕਈ ਪਰਤਾਂ ਹਨ। ਕਦੇ ਇਹ ਅਹਿਮ ਬੋਧੀ ਮਰਕਜ਼ ਸੀ। ਮੰਨਿਆ ਜਾਂਦਾ ਹੈ ਕਿ ਗੌਤਮ ਬੁੱਧ ਨੇ ਇੱਥੇ ਪਿੱਪਲ ਦੇ 100 ਫੁੱਟ ਦੇ ਦਰਖਤ ਹੇਠਾਂ ਧਿਆਨ ਕੀਤਾ ਸੀ। ਗੋਰਖ ਹਟਰੀ ਦੀ ਬਾਦਸ਼ਾਹ ਬਾਬਰ ਦੀ ਸਵੈ ਜੀਵਨੀ ਬਾਬਰਨਾਮਾ ਵਿੱਚ ਚਿੱਤਰਾਂ ਰਾਹੀਂ ਪੇਸ਼ਕਾਰੀ ਹੋਈ ਹੈ। ਬਾਬਰ ਨੇ 16ਵੀਂ ਸਦੀ ਦੇ ਸ਼ੁਰੂ ਵਿੱਚ ਇਸ ਸ਼ਹਿਰ ਉੱਤੇ ਹਮਲਾ ਕੀਤਾ ਸੀ।
ਗੁਰੂ ਨਾਨਕ ਦੇ ਦੌਰ ਵਿੱਚ ਪੇਸ਼ਾਵਰ ਵਿੱਚ ਗੋਰਖ ਹਟਰੀ ਗੋਰਖਪੰਥੀ ਜੋਗੀਆਂ ਦੀ ਅਕੀਦਤ ਦਾ ਮਰਕਜ਼ ਸੀ ਅਤੇ ਉਹਨਾਂ ਦਾ ਇਸ ਇਲਾਕੇ ਵਿੱਚ ਚੋਖਾ ਅਸਰ ਸੀ। ਗੋਰਖਪੰਥੀ ਜੋਗੀ ਗੁਰੂ ਗੋਰਖਨਾਥ ਦੇ ਪੈਰੋਕਾਰ ਸਨ, ਜਿਨ੍ਹਾਂ ਦਾ ਅਸਰ ਨੇਪਾਲ, ਇੰਡੀਆ, ਪਾਕਿਸਤਾਨ ਅਤੇ ਅਫਗਾਨਿਸਤਾਨ ਤੱਕ ਸੀ। ਪੇਸ਼ਾਵਰ ਦਾ ਗੋਰਖ ਹਟਰੀ ਕੇਂਦਰ ਉੱਤਰ ਪੱਛਮੀ ਸਰਹੱਦੀ ਇਲਾਕੇ ਦਾ ਵੱਡਾ ਗੜ੍ਹ ਸੀ। ਗੁਰੂ ਨਾਨਕ ਅਤੇ ਭਾਈ ਮਰਦਾਨਾ ਵੀ ਇਸ ਸਥਾਨ ਉੱਤੇ ਆਏ ਸਨ। ਗੁਰੂ ਨਾਨਕ ਅਤੇ ਭਾਈ ਮਰਦਾਨਾ ਗੋਰਖ ਹਟਰੀ ਵਿੱਚ ਪਹੁੰਚੇ ਤਾਂ ਭੰਡਾਰਾ ਵਰਤਾਇਆ ਜਾ ਰਿਹਾ ਸੀ। ਜਦੋਂ ਡੇਰੇ ਵਾਲਿਆਂ ਨੇ ਪ੍ਰਸ਼ਾਦਾ ਛਕ ਲਿਆ ਤਾਂ ਜੋਗੀਆਂ ਨੇ ਗੁਰੂ ਨਾਨਕ ਨੂੰ ਪੁੱਛਿਆ ਕਿ ਉਹ ਗ੍ਰਹਿਸਥੀ ਹਨ ਜਾਂ ਜੋਗੀ ਹਨ। ਜਦੋਂ ਗੁਰੂ ਨਾਨਕ ਨੇ ਗ੍ਰਹਿਸਥੀ ਹੋਣ ਦਾ ਜਵਾਬ ਦਿੱਤਾ ਤਾਂ ਇੱਕ ਜੋਗੀ ਨੇ ਟਿੱਪਣੀ ਕੀਤੀ ਕਿ ਗ੍ਰਹਿਸਥ ਦੇ ਪਰਿਵਾਰਕ ਝੇੜਿਆਂ ਵਿੱਚ ਫਸਿਆ ਬੰਦਾ ਰੋਸ਼ਨ ਖਿਆਲੀ ਦੀ ਉਚਾਈ ਉੱਤੇ ਪਹੁੰਚਣ ਦੀ ਸਮਰੱਥਾ ਤੋਂ ਵਾਂਝਾ ਹੋ ਜਾਂਦਾ ਹੈ। ਉਹਨਾਂ ਦੀ ਹਾਲਤ ਨਸ਼ੇ ਵਿੱਚ ਧੁੱਤ ਮਨੁੱਖ ਵਰਗੀ ਹੈ ਜੋ ਮਨ ਇਕਾਗਰ ਨਹੀਂ ਕਰ ਸਕਦਾ। ਗੁਰੂ ਨਾਨਕ ਨੇ ਜਵਾਬ ਵਿੱਚ ਗਾਇਆ, ਜਪਸ ਨਿਰੰਜਨ ਰਚੈ ਸਮਨਾ ਕਾਹੇ ਬੋਲੇ ਜੋਗੀ ਕਪਟ ਕਨਾ ਕਾਇਆ ਕਮਲੇ ਹੰਸਿਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੈ ਪਛਤਾਣੀ ਤਾ ਮਨ ਨੂੰ ਵਸ ਵਿੱਚ ਕਰਕੇ ਸਾਦਗੀ ਵਾਲੀ ਸਤਗੁਣੀ ਜ਼ਿੰਦਗੀ ਜਿਉਣ ਨਾਲ ਰੂਹਾਨੀਅਤ ਨਸੀਬ ਹੁੰਦੀ ਹੈ, ਆਪਣੇ ਆਪ ਨੂੰ ਨਕਾਰ ਕੇ ਨਹੀਂ ਹੁੰਦੀ। ਗੁਰੂ ਨਾਨਕ ਨੇ ਫਰਮਾਇਆ ਕਿ ਜੋਗੀ ਸਮਾਜ ਤੋਂ ਬੇਲਾਗ ਰਹਿ ਸਕਦਾ ਹੈ, ਪਰ ਫਿਰ ਵੀ ਮਾਣ ਅਤੇ ਹਉਮੈ ਵਾਲੀ ਜ਼ਿੰਦਗੀ ਵਿੱਚ ਫਸਿਆ ਹੋ ਸਕਦਾ ਹੈ। ਦੂਜੇ ਪਾਸੇ ਕੋਈ ਗ੍ਰਹਿਸਥੀ ਸਮਾਜਿਕ ਮਾਮਲਿਆਂ ਵਿੱਚ ਰਮਿਆ ਹੋਇਆ ਵੀ ਹਲੀਮ ਹੋ ਸਕਦਾ ਹੈ ਅਤੇ ਰੂਹਾਨੀ ਜ਼ਿੰਦਗੀ ਜੀ ਸਕਦਾ ਹੈ। ਗੋਰਖ ਹਟਰੀ ਵਿੱਚ ਗੁਰੂ ਨਾਨਕ ਦੇ ਕਿਆਮ ਦੌਰਾਨ ਕਿਸੇ ਜੋਗੀ ਨੇ ਪੁੱਛਿਆ ਕਿ ਉਹ ਬਾਹਰੀ ਭੇਸ ਅਤੇ ਸਿੱਧੀਆਂ ਦੀ ਕਦਰ ਕਿਉਂ ਨਹੀਂ ਕਰਦੇ। ਜਵਾਬ ਵਿੱਚ ਗੁਰੂ ਨਾਨਕ ਨੇ ਗਾਇਆ, ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ। ਗੁਰੂ ਨਾਨਕ ਨੇ ਫਰਮਾਇਆ ਕਿ ਜੇ ਘਿਓ ਲੱਗਿਆ ਹੋਵੇ ਤਾਂ ਲੂਣ ਅਤੇ ਕਾਗਜ਼ ਵੱਖ ਰਹਿੰਦੇ ਹਨ। ਇਸੇ ਤਰ੍ਹਾਂ ਸੋਚ ਵਿਚਾਰ ਵਿੱਚ ਰੂਹਾਨੀ ਆਰਜ਼ੂਮੰਦ ਬਾਹਰੀ ਲਿਵਾਸਾਂ ਅਤੇ ਸਿੱਧੀਆਂ ਤੋਂ ਨਿਰਲੇਪ ਰਹਿੰਦੇ ਹਨ। ਉਹ ਹਲੀਮੀ ਨਾਲ ਆਪਣੀ ਸਿਆਣਪ ਅਤੇ ਜਿਸਮਾਨੀ ਤਾਕਤ ਦਾ ਦਿਖਾਵਾ ਕਰਨ ਤੋਂ ਗੁਰੇਜ਼ ਕਰਦੇ ਹਨ, ਕਿਉਂਕਿ ਪਿਆਰ ਹੀ ਤਾਕਤ ਦਾ ਅਸਲ ਇਜ਼ਹਾਰ ਹੈ। ਪੇਸ਼ਾਵਰ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਪੂਰਬ ਵਾਲੇ ਪਾਸੇ ਚਾਲੇ ਪਾਏ ਅਤੇ ਇੱਕ ਵਾਰ ਮੁੜ ਕੇ ਸੈਦਪੁਰ ਸ਼ਹਿਰ ਦਾ ਸਫ਼ਰ ਕੀਤਾ, ਜਿਸ ਨੂੰ ਹੁਣ ਐਮਨਾਬਾਦ ਕਹਿੰਦੇ ਹਨ।
ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਪੇਸ਼ਾਵਰ ਤੋਂ ਐਮਨਾਬਾਦ ਜਾ ਰਹੇ ਹਾਂ। ਭਾਈ ਲਾਲੋ ਨਾਮ ਦੇ ਤਰਖਾਨ ਨੇ ਐਮਨਾਬਾਦ ਦੀ ਪਹਿਲੀ ਫੇਰੀ ਦੌਰਾਨ ਗੁਰੂ ਨਾਨਕ ਦੀ ਮਹਿਮਾਨ ਨਿਵਾਜ਼ੀ ਕੀਤੀ ਸੀ। ਉਹਨਾਂ ਨੇ ਮੁੜ ਕੇ ਗੁਰੂ ਨਾਨਕ ਦਾ ਸਵਾਗਤ ਕੀਤਾ। ਗੁਰੂ ਨਾਨਕ ਦੀ ਦੂਜੀ ਫੇਰੀ ਦੌਰਾਨ ਐਮਨਾਬਾਦ ਸ਼ਹਿਰ ਤਬਾਹੀ ਵਾਲੀ ਹਾਲਤ ਵਿੱਚ ਸੀ। ਮਰਕਜ਼ੀ ਏਸ਼ੀਆ ਦੇ ਹਮਲਾਵਰ ਬਾਦਸ਼ਾਹ ਬਾਬਰ ਇੰਡੀਆ ਵਿੱਚ ਮੁਗਲ ਸਾਮਰਾਜ ਦਾ ਬਾਨੀ ਸੀ। ਉਸਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਪੰਜਾਬ ਉੱਤੇ ਹਮਲਾ ਕੀਤਾ। ਇਤਿਹਾਸ ਵਿੱਚ ਦਰਜ ਹੈ ਕਿ ਉਸਨੇ ਐਮਨਾਬਾਦ ਸ਼ਹਿਰ ਨੂੰ ਲੁੱਟਿਆ ਅਤੇ ਮੁਕਾਬਲਾ ਕਰਨ ਦੀ ਹਿੰਮਤ ਕਰਨ ਵਾਲੇ ਮੁਕਾਮੀ ਲੋਕਾਂ ਦਾ ਬੇਦਿਲੀ ਨਾਲ ਕਤਲੇਆਮ ਕੀਤਾ। ਉਸਨੇ ਨਾ ਔਰਤਾਂ ਅਤੇ ਨਾ ਬੱਚਿਆਂ ਨੂੰ ਬਖਸ਼ਿਆ, ਨਾ ਹਿੰਦੂ ਅਤੇ ਨਾ ਮੁਸਲਮਾਨ ਨੂੰ ਛੱਡਿਆ। ਸਭ ਨੂੰ ਬੇਦਰਦੀ ਨਾਲ ਕੈਦ ਵਿੱਚ ਰੱਖਿਆ। ਬਾਬਰ ਆਪਣੀਆਂ ਯਾਦਾਂ ਬਾਬਰਨਾਮਾ ਵਿੱਚ ਇਜ਼ਹਾਰ ਕਰਦਾ ਹੈ ਕਿ ਸਿਆਲਕੋਟ ਦੇ ਲੋਕਾਂ ਨੂੰ ਬਖਸ਼ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਬਿਨਾਂ ਮੁਕਾਬਲਾ ਕੀਤੇ ਉਸ ਦੇ ਲਸ਼ਕਰ ਸਾਹਮਣੇ ਹਥਿਆਰ ਸੁੱਟ ਦਿੱਤੇ। ਜਹਾਨਦਾਦ ਖਾਨ ਨੇ ਸਾਨੂੰ ਗੁਰਦੁਆਰਾ ਚੱਕੀ ਸਾਹਿਬ ਦਾ ਰਾਹ ਦਿਖਾਇਆ ਜੋ ਸਨ 1947 ਵਿੱਚ ਵੀਰਾਨ ਹੋ ਗਿਆ ਸੀ ਅਤੇ ਸਨ 1992 ਈਸਵੀ ਵਿੱਚ ਮੁੜ ਉਸਾਰਿਆ ਗਿਆ। ਅਸੀਂ ਚੱਕੀ ਸਾਹਿਬ ਗੁਰਦੁਆਰਾ ਵਿੱਚ ਹਾਂ ਅਤੇ ਇਹ ਉਹ ਸਥਾਨ ਹੈ ਜਿੱਥੇ ਮੁਗਲ ਬਾਦਸ਼ਾਹ ਬਾਬਰ ਨੇ ਪੰਜਾਬ ਉੱਤੇ ਹਮਲਾ ਕਰਨ ਵੇਲੇ ਗੁਰੂ ਨਾਨਕ ਨੂੰ ਕੈਦ ਕੀਤਾ ਸੀ। ਬਾਅਦ ਵਿੱਚ ਇਸ ਸਥਾਨ ਉੱਤੇ ਗੁਰਦੁਆਰਾ ਬਣਾਇਆ ਗਿਆ। ਇਸ ਵੇਲੇ ਅਸੀਂ ਉਸੇ ਸਥਾਨ ਉੱਤੇ ਹਾਂ। ਸਿੱਖ ਜਨਮ ਸਾਖੀ ਮੁਤਾਬਕ ਜਦੋਂ ਬਾਬਰ ਦੇ ਲਸ਼ਕਰ ਨੇ ਐਮਨਾਬਾਦ ਦੀ ਤਬਾਹੀ ਕੀਤੀ ਤਾਂ ਭਾਈ ਮਰਦਾਨਾ ਅਤੇ ਗੁਰੂ ਨਾਨਕ ਵੀ ਬੰਦੀਆਂ ਵਿੱਚ ਸ਼ਾਮਿਲ ਸਨ। ਗੁਰੂ ਨਾਨਕ ਨੇ ਇਸ ਹਮਲੇ ਦੀ ਤਬਾਹੀ ਬਾਰੇ 4 ਸ਼ਬਦ ਲਿਖੇ ਜਿਸ ਨੂੰ ਬਾਬਰ ਬਾਣੀ ਕਹਾ ਜਾਂਦਾ ਹੈ। ਉਹਨਾਂ ਨੇ ਬਹੁਤ ਗਹਿਰਾਈ ਨਾਲ ਲੁੱਟ ਵਰਤਣ ਦਾ ਬਿਆਨੀਆ ਪੇਸ਼ ਕੀਤਾ ਜਿਸ ਦੀ ਮਾਰ ਸਭ ਮਨੋਤਾਂ, ਜਾਤੀਆਂ ਅਤੇ ਮਜ਼ਹਬਾਂ ਦੇ ਲੋਕਾਂ ਨੂੰ ਪਈ ਸੀ। ਉਹਨਾਂ ਆਖਿਆ, ਪਾਪ ਕੀ ਜੰਜਲੇ ਕਾਬਲੋ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ। ਜਨਮ ਸਾਖੀ ਕਲਾ ਕਿਰਤਾਂ ਵਿੱਚ ਮੁਗਲ ਬਾਦਸ਼ਾਹ ਬਾਬਰ ਦਾ ਹਮਲਾ ਅਤੇ ਉਸ ਦੀ ਜਿੱਤ ਦਰਸਾਈ ਗਈ ਹੈ। ਕੁਝ ਲੋਕਾਂ ਨੂੰ ਪਰੇਸ਼ਾਨ ਅਤੇ ਕੁਝ ਲੋਕਾਂ ਨੂੰ ਖੁਸ਼ ਦਿਖਾਇਆ ਗਿਆ ਹੈ। ਸਮਾਜ ਵਿੱਚ ਦੋ ਵੱਖ-ਵੱਖ ਤਰ੍ਹਾਂ ਦੇ ਜਜ਼ਬਾਤ ਦੇਖ ਕੇ ਗੁਰੂ ਨਾਨਕ ਨੇ ਗਾਇਆ, ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਨਾਏ ਦੁੱਖ ਸੁਖ ਤੇਰੇ ਪਾਣੇ ਹੋਵੇ ਕਿਸ ਥੈ ਜਾਏ ਰੁਆਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ। ਗੁਰੂ ਨਾਨਕ ਨੇ ਫਰਮਾਇਆ ਕਿ ਦੁੱਖ ਅਤੇ ਸੁੱਖ ਤਾਂ ਕੁਦਰਤ ਦੇ ਨੇਮ ਹਨ ਜੋ ਹਾਜ਼ਰਾ ਹਜ਼ੂਰ ਕਰਤਾ ਦੇ ਹੁਕਮ ਮੁਤਾਬਕ ਪੈਂਦੇ ਹਨ। ਐਮਨਾਬਾਦ ਤੋਂ ਗੁਰੂ ਨਾਨਕ ਅਤੇ ਭਾਈ ਮਰਦਾਨਾ ਨੇ ਤਲਵੰਡੀ ਦਾ ਸਫ਼ਰ ਕੀਤਾ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਹਨ। ਗੁਰੂ ਨਾਨਕ ਦੇ ਪਦ ਚਿੰਨ੍ਹਾਂ ਉੱਤੇ ਹੁਣ ਅਸੀਂ ਐਮਨਾਬਾਦ ਤੋਂ ਨਨਕਾਣਾ ਸਾਹਿਬ ਜਾ ਰਹੇ ਹਾਂ।
ਗੁਰੂ ਨਾਨਕ ਅਤੇ ਭਾਈ ਮਰਦਾਨਾ ਤਕਰੀਬਨ 4 ਸਾਲ ਦਾ ਸਫ਼ਰ ਕਰਨ ਤੋਂ ਬਾਅਦ ਤਲਵੰਡੀ ਪਰਤ ਰਹੇ ਸਨ। ਗੁਰੂ ਨਾਨਕ ਦੀ ਤੀਜੀ ਉਦਾਸੀ ਪੱਛਮ ਵਾਲੇ ਪਾਸੇ ਨੂੰ 1520 ਵਿੱਚ ਸ਼ੁਰੂ ਹੋਈ ਅਤੇ ਅੰਦਾਜ਼ਾ ਹੈ ਕਿ ਇਹ 1524 ਵਿੱਚ ਖਤਮ ਹੋਈ, ਜਦੋਂ ਗੁਰੂ ਨਾਨਕ ਦੀ ਉਮਰ 55 ਸਾਲ ਸੀ। ਮੈਂ ਅਕਸਰ ਸੋਚਦਾ ਹਾਂ ਕਿ ਗੁਰੂ ਨਾਨਕ ਦੀਆਂ ਉਦਾਸੀਆਂ ਵਿੱਚ ਕਿਹੜੇ ਪਲ ਅਹਿਮ ਹੋਣਗੇ। ਪੰਜਾਬੀ ਵਿੱਚ ਅੰਮ੍ਰਿਤ ਵੇਲਾ 2 ਅਹਿਮ ਸ਼ਬਦਾਂ ਦੇ ਜੋੜ ਨਾਲ ਬਣਦਾ ਇਜ਼ਹਾਰ ਹੈ। ਅੰਮ੍ਰਿਤ ਦਾ ਭਾਵ ਉਹ ਸੋਮਾ ਜੋ ਇਨਸਾਨ ਨੂੰ ਅਮਰ ਕਰ ਦਿੰਦਾ ਹੈ ਅਤੇ ਵੇਲਾ ਦਾ ਮਾਇਨਾ ਸਮਾਂ ਹੈ। ਗੁਰੂ ਨਾਨਕ ਨੇ ਆਖਿਆ ਕਿ ਜਦੋਂ ਉੱਚੀਆਂ ਸੋਚਾਂ ਵੱਲ ਮਨ ਦਾ ਧਿਆਨ ਜਾਂਦਾ ਹੈ ਤਾਂ ਉਹ ਪਲ ਅੰਮ੍ਰਿਤ ਵੇਲਾ ਹੁੰਦਾ ਹੈ। ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ।